ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਵਕਤ ਇਸ ਪ੍ਰੋਗਰਾਮ 'ਚ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅੱਜ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੇਨ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਾਸੀ ਐਲਗਰੋਵ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਟਰਡੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਪਰਸੋਂ ਦੀ ਪੂਰੀ ਜਿਹੜੀ ਦੁਨੀਆ ਦੇ ਵਿੱਚ ਹਲਚਲ ਮਚੀ ਹੋਈ ਆ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਆ ਇੰਡੀਆ ਦੀ ਸਰਕਾਰ ਵੱਲੋਂ। ਤੇ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਨੇ ਜਦੋਂ ਹੀ ਬਿਆਨ ਦਿੱਤਾ ਵੀ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕੀਤਾ ਗਿਆ ਇੰਡੀਅਨ ਏਜੰਟਸ ਵੱਲੋਂ। ਉਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਡਿਪਲੋਮੇਟ ਵੀ ਕੱਢੇ ਗਏ ਇੱਕ ਦੂਜੇ ਤੋਂ ਬਾਅਦ। ਹੁਣ ਵੱਖ-ਵੱਖ ਮੁਲਕ ਆ ਉਹ ਕੈਨੇਡਾ ਦੇ ਹੱਕ ਦੇ ਵਿੱਚ ਆ ਰਹੇ ਆ। ਆਸਟ੍ਰੇਲੀਆ ਵਾਲੇ ਵੀ ਉਹ ਕੈਨੇਡਾ ਦੇ ਹੱਕ ਦੇ ਵਿੱਚ ਆ ਗਏ। ਆਸਟ੍ਰੇਲੀਆ ਦੇ ਫੋਰਨ ਮਿਨਿਸਟਰ ਪੈਨੀ ਬੋਂਗ ਨੇ ਕਿਹਾ ਵੀ ਮੈਂ ਬਹੁਤ ਚਿੰਤਤ ਆ, ਕੰਸਰਨ ਹੈਗੀ ਆ ਤੇ ਜੋ ਕੈਨੇਡਾ ਦੇ ਵਿੱਚ ਵਾਪਰਿਆ ਆ। ਇੱਕ ਸੋਵਰਨ ਮੁਲਕ ਦੇ ਵਿੱਚ ਜਾ ਕੇ ਉੱਥੇ ਦੇ ਸਿਟੀਜ਼ਨ ਨੂੰ ਕਿਸੇ ਦੂਸਰੇ ਮੁਲਕ ਵੱਲੋਂ ਜਾਂ ਉਹਨਾਂ ਦੀਆਂ ਏਜੰਸੀਆਂ ਵੱਲੋਂ ਮਾਰ ਦੇਣਾ, ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ ਆ। ਨਿਊਯਾਰਕ ਦੇ ਵਿੱਚ ਅੱਜ ਕੱਲ ਆਏ ਹੋਏ ਆ, ਉਹਨਾਂ ਨੇ ਇਹ ਕਿਹਾ ਆ ਵੀ UN ਦੀ ਜੋ ਜਨਰਲ ਅਸੈਂਬਲੀ ਆ ਉਹਦੇ ਵਿੱਚ ਆਸਟ੍ਰੇਲੀਆ ਦੇ ਫੋਰਨ ਮਿਨਿਸਟਰ ਆ ਪੈਨੀ ਬੋਂਗ, ਉਹਨਾਂ ਨੇ ਇਹ ਕਿਹਾ ਆ ਵੀ ਜੇ ਇਹ ਸੱਚਮੁੱਚ ਹੀ ਸੱਚ ਆ ਤਾਂ ਬਹੁਤ ਜ਼ਿਆਦਾ ਕੰਸਰਨਿੰਗ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਥੋਰੋ ਹੋਣੀ ਚਾਹੀਦੀ ਆ ਤੇ ਅਸੀਂ ਇਸ ਦੇ ਵਿੱਚ ਕੈਨੇਡਾ ਦੇ ਬਿਲਕੁਲ ਨਾਲ ਹਾਂ। ਤੇ ਵਾਸ਼ਿੰਗਟਨ ਪੋਸਟ ਹੋਰ ਅੱਜ ਦੇ ਵੀ ਤੁਸੀਂ ਈਵਨ ਜਿੱਦਣ ਦਾ ਹੀ ਅਨਾਉਂਸ ਹੋਇਆ ਆ, ਹਰ ਇੱਕ ਦੁਨੀਆ ਦਾ ਨਿਊਜ਼ਪੇਪਰ ਸਿੱਖਾਂ ਬਾਰੇ, ਸਿੱਖਾਂ ਦੀਆਂ ਮੰਗਾਂ ਬਾਰੇ ਪੂਰੀ ਤਰ੍ਹਾਂ ਜਿਹੜਾ ਆ ਹੁਣ ਇੰਡੀਆ ਨੂੰ ਐਕਸਪੋਜ਼ ਕਰ ਰਿਹਾ ਆ। ਅੱਜ ਤੱਕ ਕੋਈ ਵੀ ਸਿੱਖ ਜਿਹੜਾ ਮਾੜੀ ਜਿਹੀ ਕੋਈ ਗੱਲ ਕਰਦਾ ਸੀ ਉਹਨੂੰ ਇੰਡੀਆ ਦੀ ਸਰਕਾਰ ਵੱਲੋਂ ਇੱਕਦਮ ਧੱਬਾ ਲਾ ਦਿੱਤਾ ਜਾਂਦਾ ਸੀ ਵੀ ਇਹ ਖਾਲਿਸਤਾਨੀ ਆ। ਹੁਣ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਕੀ ਗੱਲ, ਕੀ ਸੱਚਾਈ ਇਹਦੇ ਵਿੱਚ ਹੈਗੀ ਆ। ਜੀ ਬਿਲਕੁਲ। ਸੋ ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਉਹਨਾਂ ਨੇ ਤਾਂ ਜਿਹੜੀਆਂ ਆ ਇਸ ਦੇ ਵਿੱਚ ਹਮਾਇਤ ਦਿੱਤੀ ਆ। ਸੋ ਅੱਗੇ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਹੈਗਾ ਹੈ। ਉੱਥੇ ਨਾਲ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਪਾਰਟੀ ਦੀ ਜਿਹੜੀ ਕਮਲ ਖਹਿਰਾ ਆ, ਇਹ ਮਿਨਿਸਟਰ ਹੈਗੇ ਨੇ ਤੇ ਉਹਨਾਂ ਨੇ ਵੀ ਆਪਣਾ ਸਦਨ ਦੇ ਵਿੱਚ ਉੱਥੇ ਗੱਲਬਾਤ ਜਿਹੜੀ ਉਹ ਪੇਸ਼ ਕੀਤੀ ਆ, ਜਿਹੜੀ ਐਲੀਗੇਸ਼ਨਸ ਲਗਾਈਆਂ ਜਾ ਰਹੀਆਂ ਆ ਜਿਹੜੀਆਂ ਭਾਰਤ ਦੇ ਉੱਤੇ। ਸੋ ਉਹ ਵੀ ਆਪਾਂ ਤੁਹਾਨੂੰ ਬਿਲਕੁਲ ਉਹ ਵੀ ਆਪਾਂ ਤੁਹਾਡੇ ਨਾਲ ਤੁਹਾਨੂੰ ਸੁਣਾਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਹੈਗੇ ਆ ਤੇ ਉਹ ਮਿਨਿਸਟਰ ਵੀ ਹੈਗੇ ਆ ਜੋ ਜਸਟਿਨ ਟਰੂਡੋ ਦੀ ਸਰਕਾਰ ਆ। ਸੋ ਜਿਸ ਤਰ੍ਹਾਂ ਮੈਂ ਆਸਟ੍ਰੇਲੀਆ ਦੀ ਗੱਲ ਦੱਸਦਾ ਸੀ, ਵਾਈਟ ਹਾਊਸ ਦੇ ਨੈਸ਼ਨਲ ਸੈਕਟਰੀ ਜੋ ਜੌਨ ਕਰਵੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਥੋਰੋ, ਟਰਾਂਸਪੇਰੈਂਟ, ਕੰਪਰੀਹੈਂਸਿਵ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈਗੀ ਆ। ਪ੍ਰਾਈਮ ਮਿਨਿਸਟਰ ਟਰੂਡੋ ਨੇ ਬਿਲਕੁਲ ਕਾਲ ਕੀਤਾ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਉਹਨਾਂ ਨੇ ਕਿਹਾ ਮੈਂ ਬਾਰ-ਬਾਰ ਇੰਡੀਆ ਵਾਲਿਆਂ ਨੂੰ ਰਿਕੁਐਸਟ ਕਰ ਰਿਹਾ ਆ ਕਿ ਸਾਡਾ ਜਿਹੜਾ ਆ ਇਸ ਮਾਮਲੇ ਦੇ ਵਿੱਚ ਸਾਥ ਦਿਓ। ਉਹਨਾਂ ਨੇ ਕਿਹਾ ਵੀ urge India as well to participate and cooperate in the investigation। ਕੈਨੇਡਾ ਦੀ ਐਲੀਗੇਸ਼ਨਸ ਨੇ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੂੰ ਇੱਕ ਡਿਫਿਕਲਟ ਪੋਜੀਸ਼ਨ ਦੇ ਵਿੱਚ ਵੀ ਪਾ ਦਿੱਤਾ ਆ।
ਆਸਟ੍ਰੇਲੀਆ, US, ਕੈਨੇਡਾ ਦੇ ਵੀ ਦੋਸਤ ਆ ਤੇ ਉਧਰ ਇੰਡੀਆ ਦੇ ਨਾਲ ਵੀ ਰਿਲੇਸ਼ਨ ਰੱਖਣਾ ਚਾਹੁੰਦੇ ਆ। ਆਸਟ੍ਰੇਲੀਆ, US ਤੇ ਕੈਨੇਡਾ ਇਹ ਤਿੰਨੇ ਜਿਹੜੇ ਆ 5i ਇੰਟੈਲੀਜੈਂਸ ਅਲਾਈਅੰਸ ਦੇ ਮੈਂਬਰ ਆ, ਜਿਹਦੇ ਵਿੱਚ UK ਤੇ ਇੰਗਲੈਂਡ ਵੀ ਹੈਗਾ ਆ। ਤੇ ਡਾਇਰੈਕਟਰ ਆਫ ਸਾਊਥ ਏਸ਼ੀਅਨ ਇੰਸਟੀਚਿਊਟ ਜੋ ਵਾਸ਼ਿੰਗਟਨ ਬੇਸਡ ਵਿਲਸਨ ਸੈਂਟਰ ਹੈਗਾ, ਉੱਥੇ ਦੇ ਮਾਈਕਲ ਕੂਗਲਮੈਨ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਧਿਆਨ ਦੇ ਨਾਲ ਕੇਅਰਫੁਲੀ US ਤੇ ਆਸਟ੍ਰੇਲੀਆ ਇਸ ਇਸ਼ੂ ਦੇ ਉੱਤੇ ਚੱਲਣਗੇ। ਜੀ ਬਿਲਕੁਲ। ਸੋ ਕੱਲ ਅਮਰੀਕਾ ਨੇ ਜਿਹੜੇ ਆ ਉਹ ਸਪਸ਼ਟ ਕੀਤਾ ਸੀਗਾ ਵੀ ਅਸੀਂ ਇਸ ਦੇ ਵਿੱਚ ਨਾਲ ਮਦਦ ਕੀਤੀ ਆ, ਵੀ ਦੇਖਿਆ ਆ ਵੀ ਜਿਹੜਾ ਇੰਡੀਆ ਦਾ ਲਿੰਕ ਲੱਭਾ ਹੈ ਉਹਦੇ ਵਿੱਚ US ਨੇ ਵੀ ਇਸ ਵਿੱਚ ਮਦਦ ਕੀਤੀ ਹੈਗੀ। ਹੁਣ ਆਸਟ੍ਰੇਲੀਆ ਵੀ ਆਇਆ, ਨਿੱਤਰ ਆਇਆ ਆ, ਉਹ ਵੀ ਉਹਨਾਂ ਨੇ ਵੀ ਡੀਪਲੀ ਕੰਸਰਨਡ ਜਿਹੜਾ ਉਹ ਆਖਿਆ। ਉੱਥੇ ਜੇਮਸ ਕਲੈਵਰਲੀ ਕਰਕੇ ਹੈਗਾ ਆ UK ਦਾ ਫੋਰਨ ਸਕੱਤਰ, ਉਹਨੇ ਵੀ ਜਿਹੜਾ ਟਵੀਟ ਕਰਕੇ ਇਸ ਮੁੱਦੇ ਦੇ ਉੱਤੇ ਗੰਭੀਰਤਾ ਜਿਹੜੀ ਆ ਉਹ ਜਤਾਈ ਹੈਗੀ ਆ। ਸੋ ਚੌਂਸਪੇਰੇ ਜਿਹੜੀਆਂ ਮੇਨ ਇਕੋਨਮੀਜ਼ ਹੈਗੀਆਂ ਜਾਂ ਮੁਲਕ ਹੈਗੇ ਆ ਉਹਦੇ ਵਿੱਚ ਇਹ ਜਿਹੜੀ ਚਰਚਾ ਇਸ ਟਾਈਮ ਛਿੜੀ ਪਈ ਆ। ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਮੰਦਰਾਂ ਦੇ ਉੱਤੇ ਉਹਨਾਂ ਨੇ ਆਪੇ ਹੀ ਬੇਹੁਦਾ ਜਿਹੜੀਆਂ ਲਿਖ ਕੇ ਉਹਦਾ ਪਰਦਾਫਾਸ਼ ਵੀ ਹੋ ਗਿਆ। ਗੱਲਾਂ ਇਹ ਨਹੀਂ ਰਾਜਕਰਵੀਰ ਸਿੰਘ ਜੀ, ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਏ ਸੀ ਉਹਨਾਂ ਨੇ ਲੈਕਚਰ ਦੇ ਵਿੱਚ ਇਹ ਕਿਹਾ ਸੀ ਵੀ ਦੇਖੋ ਜੀ ਮੰਦਰਾਂ ਦੇ ਉੱਤੇ ਜਿਹੜੇ ਆ ਅੱਤਵਾਦੀਆਂ ਨੂੰ ਇਦਾਂ ਦੇ ਸ਼ਬਦ ਲਿਖੇ ਜਾਂਦੇ, ਜਦ ਕਿ ਉਹ ਆਪ ਹੀ ਸੀਗੇ ਜੀ, ਜਦ ਕਿ ਪਤਾ ਲੱਗਾ ਵੀ ਮੰਦਰ ਦੇ ਪੰਡਤ ਹੀ ਸੀਗੇ। ਉਹਨਾਂ ਨੇ ਖੁਦ ਹੀ ਲਿਖਿਆ ਸੀ, ਜੋ ਮੰਦਰ ਦੇ ਪੰਡਤ ਸੀ ਉਹਨਾਂ ਨੇ ਆਪ ਕੈਮਰੇ ਬੰਦ ਕੀਤੇ, ਪੁਲਿਸ ਨੇ ਉਹ ਸਾਰਾ ਹੁਣ ਦੱਸ ਦਿੱਤਾ, ਉਹ ਪਰਦਾ ਫਾਸ਼ ਹੋ ਗਿਆ ਆ। ਇਹ ਮੈਨੂੰ ਲੱਗਦਾ ਪਹਿਲੀ ਵਾਰੀ ਨਹੀਂ, ਇਹ ਕਈ ਵਾਰੀ ਹੋਇਆ ਭਾਰਤ ਵਿੱਚ ਵੀ ਕਈ ਥਾਵਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਆਪ ਹੀ ਕਰਕੇ ਆਪ ਹੀ ਜਿਹੜੀ ਆ ਕਿਸੇ ਨੇ ਸਿਕਿਉਰਿਟੀ ਲੈਣੀ ਹੁੰਦੀ ਆ ਉਹਦੇ ਚੱਕਰ 'ਚ ਕਰ ਲੈਂਦਾ, ਕਦੀ ਕੁਛ ਕਰ ਲੈਂਦਾ ਆ। ਸੋ ਇਹ ਚੀਜ਼ਾਂ ਕਈ ਵਾਰੀ ਏਦਾਂ ਦੀ ਚੀਜ਼ ਦਾ ਜਿਹੜਾ ਪਰਦਾਫਾਸ਼ ਹੋ ਚੁੱਕਾ ਆ। ਇਹ ਜਾਣ ਬੁੱਝ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਜਿਹੜੀ ਉਹ ਕਰ ਰਹੇ ਆ। ਹੁਣ ਬਥੇਰੇ ਜਿਹੜੇ ਆਉਂਦੇ ਆ, ਸਭ ਕਾ ਨੰਬਰ ਆਏਗਾ। ਇੱਥੇ ਵੀ ਅੱਜ ਇੱਕ ਬੋਲ ਰਿਹਾ ਆ, ਭਾਈ ਨੰਬਰ ਤਾਂ ਆ ਹੀ ਜਾਣਾ ਕਿਸੇ ਨਾ ਕਿਸੇ ਦਿਨ, ਤੇਰਾ ਵੀ ਆ ਜਾਣਾ, ਸਾਡਾ ਵੀ ਆ ਜਾਣਾ, ਨੰਬਰ ਤਾਂ ਆਉਣਾ ਹੀ ਹੁੰਦਾ ਆ। ਪਰ ਇਹ ਜਿਹੜੀਆਂ ਚੀਜ਼ ਜੋ ਭਾਰਤ ਇਸ ਟਾਈਮ ਨੰਗਾ ਹੋ ਰਿਹਾ ਹੈ ਨਾ, ਉਹ ਕਿਸੇ ਨੂੰ ਇਹਨਾਂ ਨੂੰ ਪਚ ਨਹੀਂ ਜਿਹੜਾ ਹੋ ਰਿਹਾ ਹੈਗਾ। ਉੱਥੇ ਤੱਕ ਜਿਹੜੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ, ਚਾਹੇ ਉੱਥੇ ਓਪੋਜੀਸ਼ਨ ਪਾਰਟੀ ਆ ਚਾਹੇ ਕੋਈ ਪਾਰਟੀ ਆ, ਉਹ ਸਾਰੀਆਂ ਜਾਣੀਆਂ ਜਿਹੜੀਆਂ ਆ ਉਹ ਇਸ ਟਾਈਮ ਇਸ ਕਿਲਿੰਗ ਨੂੰ ਜਿਹੜੀ ਉਹਨਾਂ ਨੇ ਕਤਲ ਕੀਤਾ ਆ ਭਾਈ ਨਿੱਜਰ ਹੁਣਾਂ ਦਾ, ਉਸ ਦੀ ਹਮਾਇਤ ਦੇ ਵਿੱਚ ਆਈਆਂ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਓਪੋਜੀਸ਼ਨ ਲੀਡਰ ਦੀ ਵੀ ਗੱਲ ਕਰ ਲਈਏ, ਉਹਨੇ ਵੀ ਲੱਤਾਂ 'ਚ ਪੂੰਛ ਦੇ ਲਈ ਆ। ਉਹ ਸਟੀਵਨ ਹਾਰਪਰ ਦੇ ਨਾਲ ਜੁੜਿਆ। ਸਟੀਵਨ ਹਾਰਪਰ ਮੋਦੀ ਦੇ ਨਾਲ ਬਹੁਤ ਨਜ਼ਦੀਕ ਆ। ਹੁਣ ਜਿਹੜਾ ਪੋਵਿਲਰ ਹੈਗਾ ਆ ਉਹ ਮੰਗ ਕਰ ਰਿਹਾ, ਕਹਿੰਦਾ ਜੀ ਮੈਨੂੰ ਸਬੂਤ ਦਿਖਾਓ। ਕੱਲ ਇੱਕ ਦਿਨ ਪਹਿਲਾਂ ਉਹ ਬਿਲਕੁਲ ਠੀਕ ਸੀਗਾ, ਕਹਿੰਦਾ ਜੀ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਖੜੇ ਆ, ਕਿਸੇ ਵੀ ਕੈਨੇਡੀਅਨ ਨੂੰ ਆਪਣੀ ਕੈਨੇਡੀਅਨ ਸੋਇਲ ਦੇ ਉੱਤੇ ਉਹ ਡਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਇਦਾਂ ਦੀ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਿਸੇ ਨੂੰ ਵੀ ਗਵਾਰਾ ਨਹੀਂ ਆ। ਤੇ ਅੱਜ ਲੱਤਾਂ 'ਚ ਪੂੰਛ ਦੇ ਕੇ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਉਹ ਕਹਿੰਦਾ ਆ ਵੀ ਨਹੀਂ ਜੀ ਮੈਨੂੰ ਹੁਣ ਪਹਿਲਾਂ ਜਿਹੜਾ ਤੁਸੀਂ ਸਬੂਤ ਜਿਹੜੇ ਉਹ ਦਿਖਾਓ। ਤੁਹਾਨੂੰ ਕੀ ਲੱਗਦਾ ਵੀ ਕੋਈ ਪ੍ਰਧਾਨ ਮੰਤਰੀ ਬਗੈਰ ਸਬੂਤ ਤੋਂ ਇਦਾਂ ਦੀ ਏਡੀ ਵੱਡੀ ਉਹਦੇ ਵਿੱਚ ਰਾਜਕਰਵੀਰ ਸਿੰਘ ਜੀ, ਕੱਲ ਵੀ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਮੈਂ ਇੰਨਾ ਪ੍ਰਵੋਕ ਨਹੀਂ ਕਰਨਾ ਚਾਹੁੰਦਾ ਇਸ ਸਾਰੇ ਇਸ਼ੂ ਨੂੰ, ਵੀ ਇੰਡੀਆ ਵਾਲੇ ਸਾਡਾ ਸਾਥ ਦੇਣ ਇਸ ਇਨਵੈਸਟੀਗੇਸ਼ਨ। ਸੋ ਇਦਾਂ ਹੋ ਨਹੀਂ ਸਕਦਾ ਵੀ ਬਿਨਾਂ ਕਿਸੇ ਗੱਲ ਤੇ ਉਹ ਪਾਰਲੀਮੈਂਟ 'ਚ ਬੋਲਣ। ਉਸ ਤੋਂ ਬਿਨਾਂ ਜਿਸ ਤਰ੍ਹਾਂ ਕੈਨੇਡਾ ਨੇ ਜਾਰੀ ਕਰਤੀ ਸੀ ਐਡਵਾਈਜ਼ਰੀ ਵੀ ਇੰਡੀਆ ਦੇ ਵਿੱਚ ਜਿੰਨੇ ਵੀ ਕੈਨੇਡੀਅਨ ਆ ਬੜੇ ਧਿਆਨ ਨਾਲ ਰਹਿਣ, ਤੇ ਹੁਣ ਇੰਡੀਆ ਵਾਲਿਆਂ ਨੇ ਵੀ ਐਡਵਾਈਜ਼ਰੀ ਜਾਰੀ ਕਰਤੀ। ਹੁਣ ਦੱਸੋ ਕਿ ਇਹਨੂੰ ਖਤਰਾ ਆ। ਸਭ ਤੋਂ ਹੈਰਾਨਗੀ ਗੱਲ ਇਸ ਗੱਲ ਦੀ ਆ ਰਾਜਕਰਵੀਰ ਸਿੰਘ ਜੀ, ਕੋਈ ਵੀ ਹਿੰਦੂ ਆਰਗੇਨਾਈਜੇਸ਼ਨ ਜਾਂ ਹਿੰਦੂਆਂ ਦਾ ਮੇਨ ਲੀਡਰ ਨਹੀਂ ਬੋਲਿਆ ਵੀ ਭਾਈ ਜੇ ਕਤਲ ਹੋਇਆ ਬਹੁਤ ਮਾੜੀ ਗੱਲ ਹੈਗੀ ਆ। ਨਹੀਂ, ਉੱਥੇ ਜਿਹੜੇ ਇੰਡੀਆ 'ਚ ਆਪੋਜੀਸ਼ਨ ਲੀਡਰ ਆ ਜਿਹੜੇ ਆ ਉੱਥੇ ਵੀ ਉਹ ਵਧਾਈ ਦੇਂਦੇ ਆ ਵੀ ਚੰਗਾ ਕੀਤਾ ਆ। ਇੰਡੀਆ ਕਹਿੰਦਾ ਜੀ ਅਸੀਂ ਇਨਵੋਲਵ ਨਹੀਂ ਆ। ਲੋਕੀ ਐਵੇਂ ਬੜਕਾ ਮਾਰੀ ਜਾਂਦੇ ਵੀ ਅਸੀਂ ਕਰਤਾ ਆ। ਇੰਡੀਆ ਆਪਣੇ ਹੱਥ ਛਡਾਉਂਦੇ ਆ ਵੀ ਅਸੀਂ ਨੰਗੇ ਹੁੰਦੇ ਆ ਵੀ ਪਤਾ ਨਾ ਲੱਗ ਜੇ ਦੁਨੀਆ ਨੂੰ। ਤੇ ਪਰ ਇਹ ਨੰਗੇ ਜਿਹੜੇ ਕਾਫੀ ਹੋ ਚੁੱਕੇ ਆ। ਇੱਥੇ ਵੀ ਬਹੁਤ ਭਾਰਤ ਦੇ ਨਜ਼ਦੀਕ ਵਾਲੇ ਅਮਰੀਕਾ 'ਚ ਵੀ ਬਥੇਰੇ ਲੀਡਰ ਨੇ ਤੇ ਉੱਥੇ ਵੀ ਬਥੇਰੇ ਲੀਡਰ ਆ। ਕਿਸੇ ਨੇ ਵੀ ਕਰਕੇ ਕੈਨੇਡਾ ਜਾਂ USA, ਈਵਨ UK, ਨਿਊਜ਼ੀਲੈਂਡ, ਕਿਤੇ ਵੀ ਹਿੰਦੂਆਂ ਸਿੱਖਾਂ ਦਾ ਕੋਈ ਰੌਲਾ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਹੁਣ ਇੱਥੇ ਦੀਵਾਲੀ ਆਣੀ ਹੈ, ਜਿਸ ਸ਼ਹਿਰ 'ਚੋਂ ਸਾਡਾ ਮੇਨ ਸਟੂਡੀਓ ਆ ਸੈਨੋਜ਼ੇ 'ਚ, ਸੈਨੋਜ਼ੇ ਗੁਰਦੁਆਰੇ ਤੁਸੀਂ ਆਪ ਖੁਦ ਜਾ ਕੇ ਦੇਖ ਲਓ, ਦੀਵਾਲੀ ਵਾਲੇ ਦਿਨ 70 ਤੋਂ 80% ਜਿੰਨੀ ਵੀ ਸੰਗਤ ਹੋਣੀ ਉਹ ਹਿੰਦੂਆਂ ਦੀ ਹੋਣੀ ਹੈ। ਕਦੇ ਵੀ ਕੋਈ ਇਦਾਂ ਦੀ ਗੱਲ ਨਹੀਂ ਹੈ। ਇਹ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਡਿਵਾਈਡ ਕਰਨਾ ਚਾਹੁੰਦੀ ਆ, ਪਰ ਜੋ ਜ਼ੁਲਮ ਮਿਨੋਰਟੀਜ਼ ਦੇ ਕਰਦੀ ਆ ਵੀ ਜੇ ਤੁਸੀਂ ਜਾ ਕੇ ਮਾਰਦੇ ਹੋ ਜਿਹੜੇ ਗਿੱਜੇ ਹੋ ਆ ਨਾ, ਫਿਰ ਪਹਿਲਾਂ ਸਿੱਖਾਂ ਨੂੰ ਮਾਰਦੇ ਹੋ, ਕਮਿਊਨਿਸਟਾਂ ਨੂੰ ਮਾਰਦੇ ਹੋ,
ਫਿਰ ਤੁਸੀਂ ਮੁਸਲਮਾਨਾਂ ਨੂੰ ਮਾਰਦੇ ਹੋ, ਦਲਿਤਾਂ ਨੂੰ ਮਾਰਦੇ ਹੋ। ਇਹ ਜਿਹੜਾ ਆ ਇਹ ਵੈਸਟਰਨ ਮੁਲਕਾਂ ਦੇ ਵਿੱਚ ਨਹੀਂ ਚੱਲਦਾ ਹੈਗਾ। ਹੁਣ ਪੂਰੀ ਤਰ੍ਹਾਂ ਐਕਸਪੋਜ਼ ਹੋ ਗਿਆ ਆ। ਅੱਜ ਦੀ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਵੀ ਜ਼ਰੂਰ ਪੜ੍ਹਿਓ ਕਿ ਕਿਸ ਤਰ੍ਹਾਂ ਜਿਹੜੀ ਸਿੱਖ ਸਟਰਗਲ ਆ ਉਹ ਕੈਨੇਡਾ ਤੇ ਇੰਡੀਆ ਦੇ ਵਿੱਚ ਆਈ ਆ। ਕੋਈ ਦੁਨੀਆ ਦਾ ਗੂਗਲ ਤੇ ਸਿੱਖ ਜਾਂ ਕੈਨੇਡਾ ਸ਼ਬਦ ਪਾ ਲਓ। ਆਸਟ੍ਰੇਲੀਆ ਦਾ ਬਹੁਤ ਵੱਡਾ ਨਿਊਜ਼ ਚੈਨਲ ਆ ਸਕਾਈ ਨਿਊਜ਼, ਜਿੱਦਾਂ ਇੱਥੇ CNN ਫੌਕਸ ਆ, ਉਹਨਾਂ ਨੇ ਕੈਨੇਡਾ ਦੇ ਮਨਿੰਦਰ ਸਿੰਘ ਦੀ ਇੰਟਰਵਿਊ ਕੀਤੀ ਆ ਵੀ ਕਿਸ ਤਰ੍ਹਾਂ ਸੀਸਸ ਜੋ ਕੈਨੇਡੀਅਨ ਸੀਕ੍ਰੇਟ ਸਰਵਿਸ ਹੈਗੀ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਸਾਰੇ ਬੰਦਿਆਂ ਨੂੰ ਵੀ ਬਚ ਕੇ ਰਹੋ। ਪਰ ਉਹ ਭਾਈ ਹਰਦੀਪ ਸਿੰਘ ਨਿੱਜਰ ਬੜਾ ਹੀ ਬਹੁਤ ਹੀ ਸ਼ਰੀਫ ਨੌਜਵਾਨ ਸੀ। ਉਹ ਕਹਿੰਦਾ ਚਲੋ ਇਹ ਤਾਂ ਮਹਾਰਾਜ ਦੇ ਹੱਥ ਆ, ਜਦ ਵੀ ਮੌਤ ਆਣੀ ਆ, ਉਹਨੂੰ ਕੋਈ ਸਿਕਿਉਰਿਟੀ ਨਹੀਂ ਲਈ। ਇਸ ਤੋਂ ਬਿਨਾਂ BBC ਨੇ ਅੱਜ UK ਫੈਡਰੇਸ਼ਨ ਜਿਹੜੀ ਆ ਸਿੱਖ ਫੈਡਰੇਸ਼ਨ, ਉਹਨਾਂ ਦੇ ਹੈੱਡ ਦਵਿੰਦਰ ਸਿੰਘ ਦੀ ਇੰਟਰਵਿਊ ਕੀਤੀ ਆ ਕਿ ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਨੇ ਜੁਲਾਈ ਦੇ ਵਿੱਚ ਹਿੱਟ ਲਿਸਟ ਜਾਰੀ ਕੀਤੀ ਸਿੱਖਾਂ ਦੀ ਕਿ ਦੇਖੋ ਜੀ ਇਹ ਅੱਤਵਾਦੀ ਆ। ਹੁਣ ਕੋਈ ਵੀ ਸਰਕਾਰ ਕਿਸੇ ਨੂੰ ਅੱਤਵਾਦੀ ਕਹਿਦਾ ਬਿਨਾਂ ਕਿਸੇ ਕ੍ਰਿਮੀਨਲ ਰੈਕਡ ਤੋਂ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਰਿਹਾ, ਉਹ ਕਿਸੇ ਅੱਤਵਾਦੀ ਦੀ ਗੱਲ ਕਰ ਰਿਹਾ। ਉਹਨੂੰ ਨਹੀਂ ਪਤਾ ਵੀ ਮੈਂ ਪ੍ਰਾਈਮ ਮਿਨਿਸਟਰ ਆ। ਕਿਸੇ ਬੰਦੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਨਾ ਦਰਜ ਹੋਵੇ, ਤੁਸੀਂ ਉਹਨੂੰ ਉਦਾਂ ਹੀ ਡਿਕਲੇਅਰ ਕਰ ਦਿਓ ਜੀ ਉਹ ਅੱਤਵਾਦੀ ਆ, ਜੇ ਉਹ ਆਪਣੇ ਕੋਈ ਹੱਕ ਦੀ ਗੱਲ ਕਰਦਾ ਹੈਗਾ। ਤੇ ਆਪਾਂ ਜਿਹੜਾ ਕਮਲ ਖਹਿਰਾ ਉਹਨਾਂ ਦਾ ਵੀ ਦੱਸ ਦਿਓ। ਉਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਚੀਜ਼ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਲਈਏ। ਇੰਡੀਅਨ ਕੌਂਸੂਲੇਟ ਦਾ ਜਿਹੜਾ ਨੈਟਵਰਕ ਆ ਵੈਨਕੂਵਰ ਦੇ ਵਿੱਚ ਵਸਦੇ, ਉਸ ਇਲਾਕੇ 'ਚ ਵਸਦੇ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਆ। ਓਟਾਵਾ ਦੀ ਜਿਹੜੀ ਸੀਸਿਸ ਦੀ ਇੱਕ ਰਿਪੋਰਟ ਆਈ ਸੀ 2017 ਦੀ, ਇਹ ਟੌਪ ਸੀਕ੍ਰੇਟ ਰੈਕਡ ਆ, ਉਸਨੇ ਵੀ ਸਪਸ਼ਟ ਕੀਤਾ ਸੀ। NSI COP ਦੀ ਰਿਪੋਰਟ ਕਹਿੰਦੀ ਆ ਵੀ ਜਿਹੜਾ ਸੀਸਿਸ ਦਾ ਜਿਹੜਾ ਥ੍ਰੈਟ ਰਿਡਕਸ਼ਨ ਹੈਗੀ ਆ ਉਸ ਦੇ ਬਾਬਤ ਵੀ ਇੰਡੀਅਨ ਡਿਪਲੋਮੈਟ ਦੇ ਜਿਹੜੇ ਨੈਟਵਰਕ ਆ ਵੈਨਕੂਵਰ ਦੇ ਵਿੱਚ, ਉਹ ਜਾਣ ਬੁੱਝ ਕੇ ਖਾਸ ਕਰਕੇ ਇਹ ਸਿੱਖਾਂ ਦੇ ਨੂੰ ਟਾਰਗੇਟ ਜਿਹੜਾ ਉਹ ਕਰਦੇ ਆ ਰਹੇ ਹੈਗੇ ਆ। ਸੋ ਸੀਸਿਸ ਵਾਲਿਆਂ ਨੇ ਇਸ ਪੂਰੇ ਮਾਮਲੇ ਨੂੰ ਰੋਕਣਾ ਚਾਹਿਆ ਸੀ, ਹਾਲਟ ਕਰਨਾ ਚਾਹਿਆ, ਪਰ ਓਟਾਵਾ ਨੇ ਉਦੋਂ ਕੈਨੇਡਾ ਦੇ ਵਿੱਚ ਹੀ ਜਿਹੜੇ ਸੀਸਿਸ ਦੇ ਆਪਰੇਸ਼ਨ ਨੂੰ ਰੋਕ ਦਿੱਤਾ ਤੇ ਜਿਹੜੀ ਪੋਲੀਟੀਕਲ ਸੈਂਸਿਟਿਵਿਟੀ ਨੂੰ ਜਿਹੜਾ ਉਹ ਦੇਖਦੇ ਹੋਏ, ਕਿਉਂਕਿ ਉਸ ਟਾਈਮ ਦੇ ਉੱਤੇ ਟਰੂਡੋ ਹੋਣਾ ਨੇ ਅਜੇ ਇੰਡੀਆ ਨੂੰ ਜਾਣਾ ਸੀਗਾ। ਹੁਣ ਇਹ 2 ਵਾਰੀ ਜਾ ਆਏ ਆ, ਉੱਥੇ ਉਹਨਾਂ ਨੂੰ ਪਤਾ ਹੀ ਆ ਵੀ ਕੀ ਇਹਨਾਂ ਦੇ ਨਾਲ ਕਿੰਨੀ ਇੱਜ਼ਤ ਜਿਹੜੀ ਉਹਨਾਂ ਨੂੰ ਮਿਲੀ ਆ ਤੇ ਕੀ ਕੁਛ ਜਿਹੜਾ ਉਹਨਾਂ ਨੂੰ ਸੁਣਨਾ ਪਿਆ। ਤੇ ਫਿਰ ਇਵੈਂਚੁਅਲੀ ਇਹਨਾਂ ਨੇ ਵੀ ਹੁਣ ਇੱਕ ਸਟੈਂਡ ਜਿਹੜਾ ਆ ਉਹ ਲਿਆ ਆ। ਅਜੇ ਇਹ ਚੀਜ਼ ਕਹਿ ਕੇ ਵੀ ਉਹ ਕਹਿ ਤਾਂ ਜ਼ਰੂਰ ਰਹੇ ਵੀ ਅਸੀਂ ਇੰਡੀਆ ਨੂੰ ਪ੍ਰਵੋਕ ਨਹੀਂ ਕਰਨਾ ਚਾਹੁੰਦੇ, ਪਰ ਪ੍ਰਵੋਕ ਤਾਂ ਹੁਣ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇੰਡੀਆ ਹੋ ਚੁੱਕਾ ਆ। ਉਹਨਾਂ ਦਾ ਚਿਹਰਾ ਜਿਹੜਾ ਉਹ ਲਗਾਤਾਰ ਨੰਗਾ ਆ ਇਸ ਪੂਰੇ ਮਾਮਲੇ 'ਚ ਹੋ ਰਿਹਾ। ਹੁਣ ਇਹ 2017 ਦੀ ਰਿਪੋਰਟ ਇਹਨਾਂ ਦੀ ਆਪਣੀ ਇੰਟੈਲੀਜੈਂਸ ਦੀ ਕੈਨੇਡਾ ਦੀ ਕਹਿੰਦੀ ਵੀ ਕਿਸ ਤਰੀਕੇ ਨਾਲ ਸਿੱਖਾਂ ਨੂੰ ਇਹ ਟਾਰਗੇਟ ਕਰ ਰਹੇ ਸੀ ਵੈਨਕੂਵਰ ਦੇ ਵਿੱਚ ਇੰਡੀਅਨ ਕੌਂਸੂਲੇਟ ਦਾ ਜਿਹੜਾ ਨੈਟਵਰਕ ਆ। ਤੇ ਉੱਥੋਂ ਹੀ ਜਿਹੜਾ ਇੰਡੀਆ ਦਾ ਜਿਹੜਾ ਟੌਪ ਦਾ ਡਿਪਲੋਮੈਟ ਆ ਉਹਨੂੰ ਜਿਹੜਾ ਪਵਨ ਕੁਮਾਰ ਰਾਏ ਹੈਗਾ ਆ ਉਸ ਨੂੰ ਕੱਢਿਆ ਗਿਆ ਆ। ਉਹ ਹੋਰ ਕੋਈ ਨਹੀਂ, ਪੰਜਾਬ ਪੁਲਿਸ ਦਾ SSP ਇੱਕ ਟਾਈਮ ਦੇ ਉੱਤੇ ਜਲੰਧਰ ਤੇ ਅੰਮ੍ਰਿਤਸਰ ਦੋਨਾਂ ਦਾ ਰਿਹਾ। ਸੋ ਸਭ ਤੋਂ ਹੈਰਾਨੀ ਦੀ ਗੱਲ ਆ ਵੀ ਕੈਨੇਡਾ ਦਾ ਮੈਜੋਰਟੀ 'ਚ ਪੰਜਾਬੀ ਮੀਡੀਆ ਜਾਂ ਤਾਂ ਮੂੰਹ 'ਚ ਉਹਨਾਂ ਨੇ ਘੁੰਗਣੀਆਂ ਪਾਈਆਂ ਆ ਜਾਂ ਹਜੇ ਵੀ ਪੈਰਵੀ ਕਰਦੇ ਪਏ ਉਹਦੀ, ਭਾਰਤ ਦੇ ਗੁਣਗਾਨ ਕਰ ਰਿਹਾ ਆ। ਤੇ ਇਹ ਵੀ ਖਬਰਾਂ ਆ ਰਹੀਆਂ ਵੀ ਇਹ ਸਾਰਾ ਕੁਝ ਵੀ ਸੀਸਸ ਜੋ ਉੱਥੇ ਦੀ ਹੈਗੀ ਆ ਇਨਵੈਸਟੀਗੇਟ ਕਰ ਰਹੀ ਆ ਵੀ ਕਿਹੜਾ ਮੀਡੀਆ ਦੇ ਬੰਦੇ ਹਿੰਦੁਸਤਾਨ ਜਾਂ ਹਿੰਦੁਸਤਾਨ ਨਾਲ ਰਿਲੇਟਡ ਏਜੰਸੀਆਂ ਦੇ ਪੇਰੋਲ ਤੇ ਹੈਗੇ। ਇਹਨੇ ਬਿਲਕੁਲ ਹੋਣਾ। ਤੁਸੀਂ ਦੇਖਿਓ ਜਿਹੜੇ ਹਰ ਥਾਂ ਦੇ ਉੱਤੇ ਚੀਜ਼ਾਂ ਲੈ ਕੇ ਕੈਮਰਾ ਲੈ ਕੇ ਪਹੁੰਚ ਜਾਂਦੇ ਆ, ਉਹਨਾਂ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੋਣੀ। ਉਹਨਾਂ ਨੇ ਕੁਛ ਆਪਣੇ ਸੋਸ਼ਲ ਮੀਡੀਆ ਤੇ ਉਹਦੇ ਉੱਤੇ ਕੁਛ ਪਾਇਆ ਹੀ ਨਹੀਂ ਹੋਣਾ। ਸੋ ਲੋਕਾਂ ਨੂੰ ਵੀ ਇਹ ਦੇਖਣਾ ਪੈਣਾ ਆ ਵੀ ਤੁਸੀਂ ਕੀ ਇਸ ਚੀਜ਼ ਦੇ ਵਿੱਚ ਕਰ ਰਹੇ ਆ, ਤੁਸੀਂ ਕਿੰਨਾਂ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਕਰਦੇ ਆ। ਸੋ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤੇ ਉਹ ਇਸ ਤਰੀਕੇ ਦੇ ਨਾਲ ਆ। ਹੁਣ ਆਪਾਂ ਦੇਖ ਹੀ ਰਹੇ ਆ ਵੀ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਇਹ ਕਰਦੇ ਆ। ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਇੰਨੀ ਕੁ ਜ਼ਿਆਦਾ ਉੱਥੇ ਪ੍ਰੋਪੋਗੰਡਾ ਕਰ ਕਰਕੇ ਸਿੱਖਾਂ ਪ੍ਰਤੀ ਉਹਨਾਂ ਨੇ ਭਰ ਦਿੱਤੀ ਆ ਵੀ ਉਹ ਸਾਰੀ ਜਿਹੜੀ ਨਫ਼ਰਤ ਆ ਬਾਹਰ ਵੀ ਜਿਹੜੀ ਉਹ ਡੁੱਲ ਰਹੀ ਹੈਗੀ ਆ। ਸੋ ਇਹ ਸਥਿਤੀ ਅੱਗੇ ਤੋਂ ਹੋਰ ਬੱਤਰ ਹੋ ਸਕਦੀ ਆ ਨਫ਼ਰਤ ਦੀ ਜਿਹੜੀ ਉਹ ਭਾਵਨਾ ਦੇ ਵਿੱਚ, ਕਿਉਂਕਿ ਉੱਥੇ ਉਹਨਾਂ ਦਾ ਜਿਹੜਾ ਪੇਡ ਮੀਡੀਆ ਆ, ਜਿਹਨੂੰ ਆਪਾਂ ਗੋਦੀ ਮੀਡੀਆ ਆਖਦੇ ਆ, ਵੀ ਗੋਦੀ 'ਚ ਬੈਠਾ ਆ, ਉਹਨਾਂ ਨੇ ਉਹੀ ਚੀਜ਼ ਦਿਖਾਈ ਜਾਣੀ, ਜਿਨ੍ਹਾਂ ਨੇ ਉਹ ਦੇਖੀ ਜਾਣੀ, ਉਹਨਾਂ ਨੂੰ ਉਹ ਨਫ਼ਰਤ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆਉਣੀ ਆ। ਜਦ ਕਿ ਸਿੱਖਾਂ ਨੇ ਕਦੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਕੀਤਾ ਵੀ ਕਿਸੇ ਦੇ ਮੰਦਿਰ ਦੇ ਉੱਤੇ, ਮਸਜਿਦ ਦੇ ਉੱਤੇ ਵੀ ਇੱਦਾਂ ਜਾ ਕੇ ਜਿਹੜਾ ਆ ਉਹ ਅਨਾਬ ਸ਼ਨਾਬ ਜਿਹੜਾ ਉਹ ਲਿਖਿਆ ਜਿਹੜਾ ਹੋ ਜਾਵੇ। ਸੋ ਜਾਣ ਬੁੱਝ ਕੇ ਸਿੱਖਾਂ ਨੂੰ ਬਗੈਰ ਮਤਲਬ ਤੋਂ ਕਿਸੇ ਦੀਆਂ ਵੀ ਜਿਹੜੀਆਂ ਹਿੱਟ ਲਿਸਟਾਂ ਬਣਾ ਕੇ, ਬਲੈਕ ਲਿਸਟਾਂ ਇਹ ਵੋ ਕਰਕੇ ਜਿਹੜਾ ਆ ਉਹ ਉਹਨਾਂ ਨੂੰ ਬਦਨਾਮ ਜਿਹੜਾ ਕਰਕੇ ਤੇ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਹੈ। ਜੀ
ਸੋ ਆਪਾਂ ਜੋ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਹੈਗੇ ਆ ਆਨਰੇਬਲ ਕਮਲ ਖਹਿਰਾ ਬਰੈਂਪਟਨ ਵੈਸਟ ਤੋਂ ਹੈਗੇ ਆ ਤੇ ਉਹਨਾਂ ਨੇ ਕੱਲ ਜੋ ਕੈਨੇਡੀਅਨ ਪਾਰਲੀਮੈਂਟ ਆ ਉਹਦੇ ਵਿੱਚ ਜੋ ਬੋਲੇ ਆ ਉਹ ਆਪਾਂ ਤੁਹਾਨੂੰ ਸੁਣਾਵਾਂਗੇ ਕਮਲ ਖਹਿਰਾ ਮਿਨਿਸਟਰ ਆਫ ਡਾਇਵਰਸਿਟੀ ਇਨਕਲੂਜਨ ਐਂਡ ਪਰਸਨਸ ਵਿਦ ਡਿਸੇਬਿਲਿਟੀ ਦੇ ਹੈਗੇ ਆ ਤੇ ਟਰੂਡੋ ਜੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਉਹਨਾਂ ਦੀ ਸਰਕਾਰ ਦੇ ਮੈਂਬਰ ਹੈਗੇ ਆ ਤੇ ਆਓ ਸੁਣਾਉਂਦੇ ਹਾਂ ਉਹਨਾਂ ਨੇ ਜਿਹੜੇ ਸਦਨ ਦੇ ਵਿੱਚ ਖੜ ਕੇ ਕੀ ਗੱਲਾਂ ਉੱਥੇ ਕੀਤੀਆਂ ਇਹੀ ਇੰਡੀਆ ਦੀ ਜਿਹੜੀ ਇੰਡੀਆ ਦੇ ਉੱਤੇ ਜਿਹੜੇ ਐਲੀਗੇਸ਼ਨ ਲੱਗੇ ਆ ਉਸ ਨੂੰ ਲੈ ਕੇ By offering my deepest condolences to the family and friends of Hardeep Singh Nijjar, who was tragically shot to death outside of what is supposed to be a sacred place of worship, the Guru Nanak Sikh Gurdwara in Surrey, British Columbia. His death was shocking and disturbing to all Canadians, and I know in particular the Canadian Sikh community. Allegations of a potential link between the government of India and the killing of a Canadian citizen, Hardeep Singh Nijjar, on Canadian soil is unthinkable and absolutely unacceptable. Canada is a country of the rule of law. The protection of our citizens, our rights, our democracy, and our sovereignty is paramount. Actions taken by any foreign government or actor that would seek to harm or kill a Canadian citizen on Canadian soil is a grave violation of our sovereignty. It stands against the fundamental principles of a free, open, and a democratic society. Mr. Speaker, let me be very clear. We will not allow India or any other nation to interfere in our democracy. So far, our government has taken a number of concrete steps to address the situation. Last week at the G20, our Prime Minister personally raised his concerns about the situation directly with Prime Minister Modi. Yesterday, our Foreign Minister expelled a top Indian diplomat from Canada. Our security agencies are conducting an extensive investigation to ensure those responsible are held accountable. And as the situation evolves, our top priority, Mr. Speaker, remains ensuring the safety of Canadians at home and abroad. Mr. Speaker, I want to take a moment to now speak directly to our communities here in Canada, which for the last few days I've had a number of conversations, including in my community of Brampton West. Mr. Speaker, I want them to know that our government is listening. There is no denying that this is an extremely difficult time for families right across the country, within diasporas, communities across this country. And as the Prime Minister said yesterday, our government knows that many in our community may be feeling angry or even frightened right now. But we also know is that our community is resilient. Our community is strong. And our community will get through this together. This is the time for unity. Right now, we as Canadians, regardless of our political stripes, our faith, our race, our religion, must unite and be steadfast in our values as Canadians. Our values of freedom, of acceptance, of democracy, and above all, Mr. Speaker, of fundamental belief in the rule of law. Because it is these values and our commitment to celebrating our diversity that truly makes us stronger, Mr. Speaker, that makes us who we are as Canadians. This is who we are and what we do as Canadians, and we cannot allow this to change us. It is these values that will guide us for the truth. Seeking truth and justice, Mr. Speaker, is also at the heart of what it means to be a Sikh. And Mr. Speaker, like I said, Canadians are strong, our community is strong, and our democracy is strong. And I want to reiterate what our Prime Minister said, and to reassure this House and to all Canadians, especially those impacted by these horrific events, that all steps will be taken to hold those responsible for this killing to account.
The safety of Canadians is our top priority, and we will continue to work tirelessly to ensure that Canadians feel safe in their homes, in their communities, and in their places of worship. Thank you, Mr. Speaker. ਜੀ ਬਿਲਕੁਲ, ਇਹ ਸਨ ਭੈਣ ਕਮਲਜੀਤ ਕੌਰ ਖਹਿਰਾ ਜੋ ਉੱਥੇ ਮਿਨਿਸਟਰ ਵੀ ਹੈਗੇ ਆ। ਇਸ ਤੋਂ ਬਿਨਾਂ ਅੱਜ NPR ਨੇ ਵੀ ਬਹੁਤ ਵੱਡੀ ਰਿਪੋਰਟ ਜਿਹੜੀ ਇਹਦੇ ਸੰਬੰਧ ਵਿੱਚ ਜਾਰੀ ਕੀਤੀ ਆ। Fallout continues after a Sikh activist was murdered on Canadian soil। ਤੇ ਇਹ ਪੜਿਓ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ। CNN ਨੇ what US intelligence may show about a Sikh leaders killing in Canada, ਇਹ ਵੀ ਬਹੁਤ ਵੱਡੀ ਰਿਪੋਰਟ ਜਾਰੀ ਕੀਤੀ ਆ। ਸੋ ਪੂਰੀ ਤਰ੍ਹਾਂ US ਦੀ ਗਵਰਨਮੈਂਟ ਕੈਨੇਡੀਅਨ ਏਜੰਸੀਜ਼ ਦੇ ਨਾਲ ਹੈਲਪ ਕਰ ਰਹੀ ਸੀ। ਉਹਨਾਂ ਨੂੰ ਪਤਾ ਸੀ ਵੀ ਕੌਣ ਬੰਦਾ ਜਿਹੜੇ ਆ, ਕਿਹੜੇ ਬੰਦੇ ਕਾਤਲ ਹੈਗੇ ਆ, ਕਿਹੜੇ ਸਰਕਾਰ ਦੇ ਨੁਮਾਇੰਦੇ ਇਸ ਸਿੱਖ ਨੌਜਵਾਨ ਦੇ ਕਤਲ ਦੇ ਵਿੱਚ ਇਨਵੋਲਵ ਹੈਗੇ ਆ। ਹੁਣ ਇਹ ਸਾਰੇ ਕਾਸੀ 'ਚ ਦੁਨੀਆ ਦਾ ਪੂਰਾ ਮੀਡੀਆ ਜਾਂ ਤਾਂ ਸਿੱਖਾਂ ਨੂੰ ਐਕਟਿਵਿਸਟ ਕਹਿ ਰਿਹਾ, ਸਿੱਖ ਲੀਡਰ ਕਹਿ ਰਿਹਾ, ਹੈ ਵੀ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਭਾਈ ਹਰਦੀਪ ਸਿੰਘ ਨਿੱਜਰ, ਸਰੀ ਸਿੱਖ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਆ, ਸਭ ਤੋਂ ਵੱਡਾ ਗੁਰਦੁਆਰਾ ਜਿਹਦੇ ਹਜ਼ਾਰਾਂ ਹੀ ਮੈਂਬਰ ਆ। ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਅੱਜ ਤਾਈਂ ਜਿਹੜੀ ਆ ਉਹ ਅੱਤਵਾਦੀ ਉਹਨਾਂ ਦਾ ਮੀਡੀਆ ਦੇਖ ਲਓ। ਉੱਥੇ ਦੀ ਜਿਹੜੀ ਅੱਗਬਾਣੀ ਆ, ਜਿਨ੍ਹਾਂ ਨੇ ਅੱਜ ਤੋਂ 40 ਸਾਲ ਪਹਿਲਾਂ ਬਹੁਤ ਜ਼ਿਆਦਾ ਅੱਗ ਲਾਈ ਸੀ, ਉਹ ਖੋਲ ਕੇ ਦੇਖ ਲਓ ਵੀ ਕਿੱਦਾਂ ਦੀਆਂ ਖਬਰਾਂ ਲਾ ਰਹੇ ਹੈਗੇ ਆ। ਸੋ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਿੰਦੁਸਤਾਨ ਆ ਉਹ ਐਕਸਪੋਜ਼ ਹੋ ਗਿਆ ਆ ਤੇ ਸਿੱਖਾਂ ਦੀ ਜਿਹੜੀ ਛਵੀ ਆ ਬਹੁਤ ਉੱਪਰ ਗਈ ਹੈਗੀ ਆ। ਸਾਰਿਆਂ ਨੂੰ ਪਤਾ ਲੱਗਾ ਵੀ ਇਹਨਾਂ ਦੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ। ਸੋ ਕਾਫੀ ਕੁਛ ਹੋਰ ਨਵਾਂ ਵੀ ਜਿਹੜਾ ਉਹ ਹੋਣਾ ਆ। ਤਕਰੀਬਨ ਦੁਨੀਆ ਦੇ ਸਾਰੇ ਹੀ ਮੁਲਕਾਂ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗ ਰਿਹਾ ਆ। ਭਾਰਤ ਦਾ ਜਿਹੜਾ ਚਿਹਰਾ ਆ ਇਸ ਪੂਰੇ ਮਾਮਲੇ ਦੇ ਵਿੱਚ ਕਾਫੀ ਨੰਗਾ ਜਿਹੜਾ ਆ ਉਹ ਹੋਇਆ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਤੇ ਇੱਦਾਂ ਆ, ਹੁਣ ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਇੱਥੇ ਦੀਆਂ ਹੋਰ ਖਬਰਾਂ ਜੋ ਚੱਲ ਰਹੀਆਂ ਆ ਉਸ ਉੱਤੇ ਵੀ ਜਿਹੜੀ ਉਹ ਆਪਾਂ ਨਜ਼ਰ ਬਣਾਵਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ USA ਦੇ ਵਿੱਚ ਕੀ ਕੁਝ ਵਾਪਰਿਆ ਉਹ ਖਬਰਾਂ ਸਾਂਝੀਆਂ ਕਰਨੀਆਂ। ਉਹ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਵੀ ਜੋ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਜਿਹੜੀ ਹੋਈ ਸੀ ਉਹਨੂੰ ਬਰੀ ਕਰ ਦਿੱਤਾ ਗਿਆ ਆ। ਬਹੁਤ ਸਾਰੇ ਜਿਹੜੇ ਸਾਡੇ ਭਰਾ ਜਿਹੜੇ ਸਿੱਖ ਅੱਜ ਤੱਕ ਸੋਚਦੇ ਰਹਿੰਦੇ ਆ ਵੀ ਨਹੀਂ ਭਾਰਤ ਦੇ ਵਿੱਚ ਇਨਸਾਫ ਮਿਲੂਗਾ, ਉਹ ਤੁਹਾਨੂੰ ਜਿਹੜਾ ਸਾਹਮਣੇ ਮਿਲ ਗਿਆ ਹੈ। ਜੀ ਬਿਲਕੁਲ। ਹਾਂ, ਇਹ ਹੁਣ ਸਾਰੀਆਂ ਚੀਜ਼ਾਂ ਕਲੀਅਰ ਆ। ਉਹ ਮੁੰਡਾ ਕੈਨੇਡਾ ਵਾਲਾ ਸੀਗਾ ਸ਼ੁਭ, ਜਿਹੜਾ ਗਾਣੇ ਗਾਉਂਦਾ, ਉਹਦਾ ਟੂਰ ਵੀ ਕੈਂਸਲ ਕਰਤਾ ਉਹਨਾਂ ਨੇ। ਉਹ ਕਹਿੰਦੇ ਜੀ ਉਹਨੇ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਸੀਗੀ
ਉਸ ਨੂੰ ਲੈ ਕੇ ਗੱਲ ਜਿਹੜੀ ਉਹ ਕੀਤੀ ਤਾਂ ਜਿਹੜਾ ਨਕਸ਼ਾ ਕਹਿੰਦੇ ਲਾਇਆ ਤਾਂ ਉਹ ਪਹਿਲਾਂ ਕੋਹਲੀ ਵਰਗੇ ਤਾਂ ਹੋਰ ਜਿਹੜੇ ਪਲੇਅਰ ਸੀਗੇ ਉਹਨੂੰ ਫੋਲੋ ਕਰਦੇ ਸੀਗੇ ਬੜੇ ਗਾਣਿਆਂ ਦੇ ਉੱਤੇ ਉਹਦੇ ਤੇ ਨੱਚ ਕੇ ਉਹਨਾਂ ਨੇ ਵੀਡੀਓ ਵੀ ਜਿਹੜੀਆਂ ਬਣਾਈਆਂ ਤੇ ਹੁਣ ਕਿਉਂਕਿ ਮਸਲਾ ਕੈਨੇਡਾ ਤੇ ਇੰਡੀਆ ਦਾ ਸਿੱਧਾ ਫਸ ਗਿਆ ਉਹਨਾਂ ਨੂੰ ਅਨਫੋਲੋ ਕਰਕੇ ਤਾਂ ਉਸ ਦਾ ਇਵੈਂਚੁਅਲੀ ਜਿਹੜਾ ਟੂਰ ਆ ਉਹ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਸੋ ਇਹੀ ਆ ਜਿਹੜੇ ਉੱਥੇ ਕਹਿੰਦੇ ਆ ਵੀ ਬਹੁਤ ਨਿਆਏ ਆ ਤੇ ਉੱਥੇ ਬਰਾਬਰਤਾ ਆ ਤੇ ਉਹ ਸਾਰਾ ਕੁਛ ਆ। ਸੋ ਉੱਥੇ ਇਹੀ ਕੁਝ ਹੋਣਾ ਆ। ਮੈਜੋਰਟੀ ਦਾ ਜਿਹੜੀ ਇਸ ਟਾਈਮ ਮਨ ਦੀ ਉਹਨਾਂ ਦੀ ਤੇ ਦਿਮਾਗ ਦੀ ਜਿਹੜੀ ਭਾਵਨਾ ਆ ਉਹ ਸਾਫ਼ ਜਿਹੜੀ ਉਹ ਝਲਕਦੀ ਆ 1984 ਦੇ ਸਿੱਖ ਕਤਲੇਆਮ ਮਾਮਲੇ ਦੇ ਵਿੱਚ ਜਿਸ ਬੰਦੇ ਨੇ ਭੀੜ ਨੂੰ ਭੜਕਾਇਆ ਕਤਲ ਜਿਹੜੇ ਉੱਥੇ ਉਹ ਕਰਵਾਏ ਜੈਨੋਸਾਈਡ ਜਿਹੜਾ ਉਹ ਕਰਵਾਇਆ ਉਸ ਨੂੰ ਅੱਜ ਬਰੀ ਉੱਥੇ ਕਰ ਦਿੱਤਾ ਗਿਆ ਆ। ਸੋ ਅਕਵਿਟਲ ਜਿਹੜਾ ਉਹਨਾਂ ਦਾ ਹੋਇਆ ਆ ਜਿਹੜਾ 1984 ਦਾ ਜਿਹੜਾ ਸਿੱਖ ਕਤਲੇਆਮ ਮਾਮਲਾ ਸੀਗਾ ਉਸ ਦੇ ਵਿੱਚ ਦਿੱਲੀ ਦੇ ਜਿਹੜੇ ਰਾਊਸ ਐਵਨਿਊ ਕੋਰਟ ਆ ਉਹਨਾਂ ਨੇ ਇਹ ਲੋਕ ਸਭਾ ਦਾ ਇੱਕ ਟਾਈਮ ਦੇ ਉੱਤੇ ਮੈਂਬਰ ਰਿਹਾ ਸੱਜਣ ਕੁਮਾਰ ਉਸ ਨੂੰ ਜਿਹੜਾ ਉਹ ਮਾਫ ਕਰ ਦਿੱਤਾ ਹੈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ 에ਅਰ ਕੁਆਲਿਟੀ ਬਹੁਤ ਬੈਡ ਹੈਗੀ ਆ। ਐਡਵਾਈਜ਼ਰੀ ਜਾਰੀ ਕੀਤੀ ਗਈ ਆ ਬੇ ਏਰੀਆ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਵੱਲੋਂ ਕਿਉਂਕਿ ਅੱਗਾਂ ਲੱਗੀਆਂ ਹੋਈਆਂ ਕਈ ਏਰੀਏ 'ਚ ਤੇ ਜੋ ਧੂੰਆਂ ਆ ਉਹ ਬਹੁਤ ਜ਼ਿਆਦਾ ਜੋ ਬੇ ਏਰੀਆ ਆ ਉਹਦੇ ਵਿੱਚ ਆਇਆ। ਅੱਜ ਸਵੇਰੇ ਸੈਨੋਜ਼ੇ ਦੇ ਵਿੱਚ ਵੀ ਕੱਲ ਦਾ ਹੀ ਜਿਹੜਾ ਸਮੈਲ ਵੀ ਜਿਹੜੀ ਅੱਗ ਦੀ ਆ ਬਹੁਤ ਜ਼ਿਆਦਾ ਆ ਰਹੀ ਆ। ਵਾਈਲਡ ਫਾਇਰ ਸਮੋਕ ਹਜੇ ਵੀ ਹੋਰ ਐਕਸਪੈਂਡ ਹੋਊਗਾ ਕਹਿੰਦੇ। ਨੈਸ਼ਨਲ ਹੈਲਥ ਸਟੈਂਡਰਡ ਦੇ ਮੁਤਾਬਕ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਸੋ ਕਿਸੇ ਨੂੰ ਵੀ ਆਸਥਮਾ ਆ ਜਾਂ ਕੋਈ ਸਾਹ ਲੈਣ ਦੀ ਪ੍ਰੋਬਲਮ ਆ ਉਹਨਾਂ ਨੂੰ ਕਿਹਾ ਗਿਆ ਵੀ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਜੇ ਨਿਕਲਣਾ ਆ ਤੁਹਾਡੇ ਜਿਹੜਾ ਆ ਮੂੰਹ ਢੱਕਿਆ ਹੋਣਾ ਚਾਹੀਦਾ ਹੈਗਾ ਆ। ਤੇ ਇਹ ਐਡਵਾਈਜ਼ਰੀ ਬੇ ਏਰੀਆ ਦੇ ਵਿੱਚ ਕੀਤੀ ਗਈ ਆ। ਮਰੀਨ ਕਾਉਂਟੀ ਦੇ ਵਿੱਚ ਵੀ ਜਿਹੜਾ ਸਮੋਕ ਆ ਉਹ ਬਹੁਤ ਜ਼ਿਆਦਾ। ਸੈਬਰਲ ਬੇ ਏਰੀਆ ਪੁਲਿਸ ਡਿਪਾਰਟਮੈਂਟ ਜਿਨ੍ਹਾਂ ਦੇ ਵਿੱਚ ਸੈਂਟਾ ਕਲਾਰਾ ਵੀ ਆ ਉਹ ਵੀ ਸਾਰੇ ਕਹਿ ਰਹੇ ਹੈਗੇ ਆ ਵੀ ਘਰਾਂ ਦੇ ਵਿੱਚ ਰਹੋ ਤੇ ਆਪਣਾ ਜੇ ਕਿਤੇ ਤੁਹਾਨੂੰ ਜਾਣਾ ਵੀ ਪੈਂਦਾ ਬਾਹਰ ਆਪਣਾ ਜਿਹੜਾ ਮੂੰਹ ਆ ਉਹ ਢੱਕ ਕੇ ਜਾਓ ਤਾਂ ਕਿ ਤੁਹਾਨੂੰ ਜਿਹੜੀ ਸਾਹ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਮੈਰਿਕ ਗਾਰਲੈਂਡ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹ ਅੱਜ ਹਾਊਸ ਦੀ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਹੋ ਰਹੇ ਨੇ ਤੇ ਉਹਨਾਂ ਨੂੰ ਜਿਹੜੇ ਆ ਤਿੱਖੇ ਸਵਾਲ ਜਵਾਬਾਂ ਦਾ ਸਾਹਮਣਾ ਜਿਹੜਾ ਇਸ ਟਾਈਮ ਕਰਨਾ ਪੈ ਰਿਹਾ ਹੈਗਾ ਆ। ਗਾਰਲੈਂਡ ਨੇ ਜਿਹੜੇ ਲਾਅ ਮੇਕਰਸ ਨੂੰ ਦੱਸਿਆ ਵੀ ਐਰੀਜ਼ੋਨਾ ਦਾ ਉਹ ਬੰਦਾ ਜਿਹੜਾ ਇੱਕ ਕਨਸਪੀਰੇਸੀ ਥਿਊਰੀ ਦੇ ਵਿੱਚ ਜੁੜਿਆ ਹੋਇਆ ਸੀਗਾ ਫੋਕਸ ਦੇ ਵਿੱਚ ਰਿਹਾ ਆ ਵੀ ਜਿਹੜੀ ਕੈਪੀਟਲ ਦੇ ਵਿੱਚ ਇਨਸਰੈਕਸ਼ਨ ਹੋਈ ਸੀਗੀ ਉਹਦੇ ਵਿੱਚ ਉਹ ਇਹ ਕਨਸਪੀਰੇਸੀ ਥਿਊਰੀ ਸੀਗਾ ਵੀ ਉਹ FBI ਦਾ ਬੰਦਾ ਆ ਪਰ ਉਹਨਾਂ ਨੇ ਕਿਹਾ ਵੀ ਉਹ EMPLOYEE ਨਹੀਂ ਸੀਗਾ ਤੇ ਨਾ ਹੀ ਉਹ ਇਨਫੋਰਮੈਂਟ ਸੀਗਾ FBI ਨੂੰ ਦਾ ਜਿਹੜਾ ਉਹ ਹੈਗੇ। ਇਸ ਦੇ ਨਾਲ ਇਹਨਾਂ ਨੂੰ ਜਿਹੜਾ ਹੰਟਰ ਬਾਈਡਨ ਤੇ ਟਰੰਪ ਹੋਣਾ ਦਾ ਜਿਹੜੇ ਟ੍ਰਾਇਲਸ ਆ ਉਸ ਦੇ ਬਾਬਤ ਵੀ ਜਿਹੜੇ ਉਹ ਸਵਾਲ ਪੁੱਛੇ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਸ਼ਾਮ ਤੱਕ ਪਤਾ ਲੱਗੂਗਾ ਵੀ ਹੋਰ ਕਿਹੜੀਆਂ ਗੱਲਾਂ ਇਸ ਦੇ ਵਿੱਚ ਹੋਣਗੀਆਂ ਕੀ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਜਵਾਬ ਇਸ ਦੇ ਵਿੱਚ ਹੋਣਗੇ। ਸੋ ਇੱਕ ਪਾਸੇ ਉਹਨਾਂ ਦੇ ਡਿਪਾਰਟਮੈਂਟ ਜਿਹੜੇ ਸਾਬਕਾ ਰਾਸ਼ਟਰਪਤੀ ਨੂੰ ਇਨਵੈਸਟੀਗੇਟ ਕਰ ਰਿਹਾ ਆ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਦੇ ਜਿਹੜੇ ਮੁੰਡੇ ਆ ਉਸ ਨੂੰ ਵੀ ਉਹ ਇਨਵੈਸਟੀਗੇਟ ਕਰ ਰਿਹਾ ਆ। ਸੋ ਕਹਿ ਸਕਦੇ ਹਾਂ ਵੀ ਹੀਅਰਿੰਗ ਕਹਿਣ ਨੂੰ ਇੱਕ ਆ ਪਰ ਦੋਨੋਂ ਪਾਸੇ ਦੋਨੋਂ ਧਿਰਾਂ ਨੇ ਉਹਨਾਂ ਮੁੱਦਿਆਂ ਦੇ ਉੱਤੇ ਹੀ ਗਾਰਲੈਂਡ ਨੂੰ ਘੇਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਆ। ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਥ੍ਰੈਟਸ ਜਿਹੜੇ ਆ ਰਹੇ ਆ ਅਸੀਂ ਇੰਟੀਮੀਡੇਟ ਨਹੀਂ ਹੋਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਆਪਣਾ ਜਿਹੜਾ ਕੰਮ ਆ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਸ਼ਿੱਦਤ ਦੇ ਨਾਲ ਕਰਦਾ ਜਾਊਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਅੱਜ ਐਗਜ਼ੀਕਿਊਟਿਵ ਪਾਵਰ ਨੂੰ ਯੂਜ਼ ਕਰਨ ਜਾ ਰਹੇ ਆ। ਉਹ ਇੱਕ ਨਵਾਂ ਅਮਰੀਕਨ ਕਲਾਈਮੇਟ ਕੋਰਪਸ ਕ੍ਰੀਏਟ ਕਰਨ ਜਾ ਰਹੇ ਹੈਗੇ ਜਿਹਦੇ ਵਿੱਚ 20,000 ਦੇ ਕਰੀਬ ਯੰਗ ਅਡਲਟਸ ਨੂੰ ਹਾਇਰ ਕੀਤਾ ਜਾਊਗਾ ਜੋ ਟ੍ਰੇਲਸ ਬਣਾਉਣਗੇ ਟਰੀਜ਼ ਨੂੰ ਪਲਾਂਟ ਕਰਨਗੇ ਸੋਲਰ ਪੈਨਲਸ ਨੂੰ ਇੰਸਟਾਲ ਕਰਨ ਦੇ ਵਿੱਚ ਹੈਲਪ ਕਰਨਗੇ। ਕਲਾਈਮੇਟ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਆਪਾਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਬਿਲੀਅਨਸ ਆਫ ਡਾਲਰ ਜੋ ਫੈਡਰਲ ਗਵਰਨਮੈਂਟ ਵੱਲੋਂ ਵੱਖ-ਵੱਖ ਸਟੇਟਸ ਨੂੰ ਦਿੱਤੇ ਜਾ ਰਹੇ ਆ। ਕੈਲੀਫੋਰਨੀਆ ਨੂੰ ਵੀ ਬਹੁਤ ਵੱਡਾ ਅਮਾਉਂਟ ਮਿਲਿਆ ਹੈਗਾ ਜਿਹਦੇ ਵਿੱਚ ਟਰੀ ਲਾਏ ਜਾਣਗੇ ਟ੍ਰੇਲਸ ਬਣਾਈਆਂ ਜਾਣਗੀਆਂ ਤਾਂ ਕਿ ਜੋ ਕਲਾਈਮੇਟ ਚੇਂਜ ਇੰਨਾ ਜ਼ਿਆਦਾ ਹੋ ਰਿਹਾ ਆ ਵੱਧ ਤੋਂ ਵੱਧ ਜਿਹੜੇ ਟਰੀ ਆ ਉਹ ਲਾਏ ਜਾਣ। ਕਾਂਗਰਸ ਦੇ ਵਿੱਚ ਬਾਲੀ ਸਪੋਰਟ ਨਹੀਂ ਮਿਲੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਸੋ ਇੰਡੀਪੈਂਡੈਂਟਲੀ ਉਹਨਾਂ ਨੇ ਕਿਹਾ ਆ ਵੀ
ਕੈਟਾਸਟ੍ਰੋਫਿਕ ਵਾਈਲਡ ਫਾਇਰਸ ਲੱਗੀਆਂ ਹੋਈਆਂ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਇਹ ਸਾਰੇ ਖਾਸੇ ਨੂੰ ਦੇਖਦੇ ਹੋਏ ਕਲਾਈਮੇਟ ਕਾਰਪਸ ਉਹ ਕ੍ਰੀਏਟ ਕਰਨ ਜਾ ਰਹੇ ਆ, ਜਿਹਦੇ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਜੌਬਸ ਵੀ ਮਿਲਣਗੀਆਂ ਤੇ ਪਲੱਸ ਜਿਹੜਾ ਆ ਆਪਾਂ ਕਲਾਈਮੇਟ ਦੇ ਵਿੱਚ ਜੋ ਕੁਝ ਬੈਡ ਵਾਪਰਿਆ ਆ ਉਸ ਨੂੰ ਕੁਛ ਨਾ ਕੁਛ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਜ਼ੈਲੈਂਸਕੀ ਜਿਹੜੇ ਆ ਉਹ ਯੂਐਨ ਦੇ ਵਿੱਚ ਆ ਤੇ ਯੂਐਨ ਦੇ ਵਿੱਚ ਉਹਨਾਂ ਨੇ ਇਹ ਇੱਕ ਹਿਸਾਬ ਦੇ ਨਾਲ ਗੱਲ ਆਖ ਦਿੱਤੀ ਵੀ ਭਾਈ ਤੁਹਾਡੇ ਕੋਲ ਕੋਈ ਬੜੀ ਤਾਕਤ ਨਹੀਂ ਹੈਗੀ ਅਜਿਹੀ ਲੜਾਈ ਰੋਕਣ ਨੂੰ। ਯੂਐਨ ਦੀ ਸਿਕਿਉਰਿਟੀ ਕੌਂਸਲ ਨੂੰ ਉਹਨਾਂ ਨੇ ਮੈਂਬਰਸ਼ਿਪ ਵਧਾਉਣ ਦੇ ਲਈ ਵੀ ਗੁਜ਼ਾਰਿਸ਼ ਸਿਫਾਰਿਸ਼ ਜਿਹੜੀ ਆ ਇਸ ਵਿੱਚ ਕੀਤੀ ਹੈਗੀ। ਕੱਲ ਬਾਈਡਨ ਉਹਨਾਂ ਨੇ ਵੀ ਸੰਬੋਧਨ ਕੀਤਾ ਸੀ ਯੂਐਨ ਦੀ ਕੌਂਸਲ ਨੂੰ, ਉਸ ਦੇ ਵਿੱਚ ਉਹਨਾਂ ਨੇ ਗੱਲਾਂ ਆਖੀਆਂ ਸੀਗੀਆਂ ਵੀ ਭਾਈ ਯੂਕਰੇਨ ਨੂੰ ਹੁਣ ਇਸ ਮੌਕੇ ਕੱਲਾ ਜਿਹੜਾ ਆ ਉਹ ਨਾ ਛੱਡੋ ਤੇ ਉਸ ਨੂੰ ਅਜੇ ਵੀ ਹੋਰ ਮਦਦ ਦੀ ਲੋੜ ਹੈਗੀ ਆ। ਜ਼ੈਲੈਂਸਕੀ ਕਹਿੰਦੇ ਆ ਵੀ ਉਸ ਤੋਂ ਰਸ਼ੀਆ ਐਡਰੈਸ ਕਰਨ ਤੋਂ ਪਹਿਲਾਂ ਸਿਕਿਉਰਿਟੀ ਕੌਂਸਲ ਦੇ ਵਿੱਚੋਂ ਉਹ ਉੱਥੋਂ ਚਲੇ ਜਾਣਾ ਸੀਗਾ। ਸੋ 1.5 ਸਾਲ ਹੋ ਗਿਆ ਸਿਕਿਉਰਿਟੀ ਕੌਂਸਲ ਦੇ ਉੱਤੇ ਡਿਬੇਟ ਹੋ ਰਹੇ ਆ ਯੂਕਰੇਨ ਨੂੰ ਜਿਹੜਾ ਉਹ ਲੈ ਕੇ, ਪਰ ਅਜੇ ਤੱਕ ਕੁਝ ਵੀ ਕਹਿ ਸਕਦੇ ਹਾਂ ਵੀ ਨਈ ਚੀਜ਼ ਵਾਪਰੀ ਹੈਗੀ। ਯੂਐਨ ਦੇ ਦੁਆਰਾ ਕੋਈ ਅਜਿਹਾ ਰੈਜ਼ੋਲੂਸ਼ਨ ਜਾਂ ਕੁਝ ਚੀਜ਼ ਜਿਹੜੀ ਉਹ ਨਹੀਂ ਹੈਗੀ, ਕਿਉਂਕਿ ਰੂਸ ਖੁਦ ਸਿਕਿਉਰਿਟੀ ਕੌਂਸਲ ਦਾ ਇੱਕ ਅਜਿਹਾ ਮੈਂਬਰ ਆ ਜਿਹਦੇ ਕੋਲ ਵੀਟੋ ਦੀ ਪਾਵਰ ਆ। ਕੋਈ ਵੀ ਉਹਨਾਂ ਦੇ ਉਲਟ ਆਊਗੀ ਗੱਲ ਜਾਂ ਕੋਈ ਵੀ ਆਉਂਦਾ ਆ ਸਿਫਾਰਿਸ਼ ਜਾਂ ਮੈਮੋਰੰਡਮ ਤਾਂ ਉਸ ਦੇ ਉਲਟ ਹੀ ਜਿਹੜੇ ਉਹ ਭੁਗਤਣਗੇ। ਅਲਬੀਨੀਆ ਦਾ ਲੀਡਰ ਕਹਿੰਦੇ ਵੀ ਸਭ ਤੋਂ ਜ਼ਿਆਦਾ ਆਊਟਸਪੋਕਨ ਲੀਡਰ ਜਿਹੜਾ ਉਹ ਰਿਹਾ ਆ, ਜਿਸ ਨੇ ਬਾਰ-ਬਾਰ ਯੂਐਨ ਨੂੰ ਕਿਹਾ ਵੀ ਭਾਈ ਆਇਡੈਂਟੀਫਾਈ ਕਰੋ ਵੀ ਰਸ਼ੀਆ ਹੀ ਇਸ ਲੜਾਈ ਦੇ ਵਿੱਚ ਅਗਰੈਸਰ ਸੀ, ਵੀ ਇਸੇ ਨੇ ਹੀ ਜਿਹੜੀ ਲੜਾਈ ਆ ਉਹ ਯੂਕਰੇਨ ਦੇ ਉੱਤੇ ਥੋਪੀ ਹੈਗੀ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਹੈਗਾ ਆ ਤੇ ਪਰ ਜ਼ੈਲੈਂਸਕੀ ਨੇ ਜਿਹੜਾ ਉਹ ਕਿਹਾ ਆ ਵੀ ਉਹ ਡੈਡਲੌਕ ਤੇ ਨੇ ਸਿਕਿਉਰਿਟੀ ਕੌਂਸਲ ਵਾਲੇ, ਤੇ ਚਾਹੁੰਦੇ ਤਾਂ ਅਸੀਂ ਇਹ ਸੀਗੇ ਵੀ ਇਸ ਦੇ ਵਿੱਚ ਕੋਈ ਨਾ ਕੋਈ ਕਦਮ ਜਿਹੜਾ ਉਹ ਯੂਐਨ ਦੇ ਦੁਆਰਾ ਚੱਕਿਆ ਜਾਵੇ, ਪਰ ਉਹ ਕਿਤੇ ਨਾ ਕਿਤੇ ਇਸ ਚੀਜ਼ 'ਚ ਨਾਕਾਮਯਾਬ ਹੀ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨਹੀਂ ਇਕੱਲਾ USA ਦੇ ਵਿੱਚ ਇੱਕ ਵਨ ਆਫ ਦਾ ਟਾਲੈਸਟ ਤੇ ਉੱਚਾ ਬ੍ਰਿਜ ਹੈਗਾ, 700 ਫੀਟ ਉੱਚਾ ਦਰਿਆ ਦੇ ਕੈਲੀਫੋਰਨੀਆ ਅਮਰੀਕਨ ਰਿਵਰ ਦੇ ਉੱਤੇ। ਉੱਥੇ ਇੱਕ 19 ਸਾਲਾਂ ਦਾ ਨੌਜਵਾਨ ਜੋ ਸਟੰਟ ਕਰ ਰਿਹਾ ਸੀ ਉਹ ਸਟਕ ਹੋ ਗਿਆ ਤੇ ਉਸ ਨੂੰ 1.5 ਘੰਟੇ ਬਾਅਦ ਕੱਢਿਆ ਗਿਆ। ਦੇਖੋ 730 ਫੁੱਟ ਉੱਚਾ ਜਿਹੜਾ ਇਹ ਬ੍ਰਿਜ ਹੈਗਾ, ਨਾਰਥ ਫੋਰਕ ਆਫ ਅਮਰੀਕਨ ਰਿਵਰ ਜਿਹੜਾ ਸੈਕਰਾਮੈਂਟੋ ਦੇ ਲਾਗੇ ਆ। ਫੋਰੈਸਟ ਹਿੱਲ ਬ੍ਰਿਜ ਜਿਹਨੂੰ ਜਾਣਿਆ ਜਾਂਦਾ, ਕੈਲੀਫੋਰਨੀਆ ਦਾ ਟਾਲੈਸਟ ਤੇ ਵਨ ਆਫ ਦਾ ਟਾਲੈਸਟ ਇਨ ਦਾ ਯੂਨਾਈਟਿਡ ਸਟੇਟਸ। ਸਿਟੀ ਆਫ ਓਵਰਨ ਤੇ ਟਾਊਨ ਆਫ ਫੋਰੈਸਟ ਹਿੱਲ ਦੇ ਵਿਚਾਲੇ ਹੈਗਾ, ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ। ਇੱਥੇ 2 ਟੀਨੇਜਰ ਬੱਚੇ, ਇੱਕ 19 ਸਾਲਾਂ ਦਾ ਇੱਕ 17 ਦਾ, ਜਾ ਕੇ ਆਪਣੀ ਵੀਡੀਓ ਬਣਾਉਣ ਲੱਗੇ ਸੀ ਵੀ ਅਸੀਂ ਸਟੰਟ ਕਰਨਾ ਹੈਗਾ ਤੇ ਉਹ ਸਟਕ ਹੋ ਗਿਆ ਤੇ ਉਸ ਨੂੰ ਫਿਰ ਸ਼ੈਰਿਫ ਡਿਪਾਰਟਮੈਂਟ ਵੱਲੋਂ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਬਟਾਲੀਅਨ ਚੀਫ ਨੇ ਦੱਸਿਆ ਵੀ 1.5 ਘੰਟੇ ਬਾਅਦ ਕੱਢਿਆ ਗਿਆ ਤੇ ਪੂਰੀ ਤਰ੍ਹਾਂ ਉਹ ਸ਼ੇਕਨ ਅਪ ਸੀ। ਲੱਕਲੀ ਕਿਸੇ ਤਰ੍ਹਾਂ ਦੇ ਉਹਦੇ ਸੱਟ ਚੋਟ ਨਹੀਂ ਲੱਗੀ। ਰਾਸ਼ਟਰਪਤੀ ਬਾਈਡਨ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਅੱਜ ਮੁਲਾਕਾਤ ਕਰਨਗੇ ਨਿਊਯਾਰਕ ਦੇ ਵਿੱਚ। ਇਸ ਦੇ ਵਿੱਚ ਜਿਹੜੇ ਜੋ ਬਾਈਡਨ ਉਹਨਾਂ ਨੇ ਆਖਿਆ ਆ ਵੀ ਜਿਹੜੀ ਡੈਮੋਕ੍ਰੇਸੀ ਦੇ ਨਾਲ ਸੰਬੰਧਿਤ ਹਾਰਡ ਇਸ਼ੂਜ਼ ਆ, ਔਖੇ ਜਿਹੜੀ ਗੱਲਾਂ ਆ, ਉਹ ਵੀ ਨੇਤਨਯਾਹੂ ਦੇ ਨਾਲ ਕੀਤੀਆਂ ਜਾਣਗੀਆਂ। ਜਿਹੜੇ ਚੈਕਸ ਐਂਡ ਬੈਲੈਂਸਿਸ ਡੈਮੋਕ੍ਰੇਸੀਜ਼ ਦੇ ਵਿੱਚ ਚਾਹੀਦੇ ਨੇ ਉਸ ਨੂੰ ਪ੍ਰੋਟੈਕਟ ਕਰਨ ਦੇ ਲਈ। ਨੇਤਨਯਾਹੂ ਨੇ ਜਿਹੜੀਆਂ ਇਹ ਕੰਸਰਨਸ ਨੂੰ ਪਲੇ ਡਾਊਨ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਕੋਸ਼ਿਸ਼ ਨੂੰ ਬਹੁਤੀ ਤਵੱਜੋ ਜਿਹੜੀ ਆ ਉਹ ਨਹੀਂ ਦਿੱਤੀ। ਬੜੇ ਚਿਰ ਦੀ ਇਸ ਮੀਟਿੰਗ ਦੀ ਉਡੀਕ ਕੀਤੀ ਜਾ ਰਹੀ ਆ। ਯੂਐਨ ਜਨਰਲ ਅਸੈਂਬਲੀ ਚੱਲ ਰਹੀ ਆ, ਉਸ ਦੇ ਦਰਮਿਆਨ ਹੀ ਨਿਊਯਾਰਕ ਦੇ ਇੱਕ ਹੋਟਲ ਦੇ ਕਮਰੇ ਵਿੱਚ ਇਹ ਮੀਟਿੰਗ ਹੋਊਗੀ, ਨਾ ਕਿ ਓਵਲ ਆਫਿਸ ਦੇ ਵਿੱਚ। ਜਿਹੜੇ ਇਜ਼ਰਾਈਲ ਦੇ ਵਿੱਚ ਵੀ ਇਸ ਟਾਈਮ ਫਾਰ ਰਾਈਟ ਗਵਰਨਮੈਂਟ ਆ, ਉਹ ਪਿਛਲੇ ਸਾਲ ਤੋਂ ਚੱਲ ਰਹੀ ਹੈਗੀ ਆ। ਕਾਫੀ ਇਲੈਕਸ਼ਨਸ ਉੱਥੇ ਜਿਹੜੀਆਂ ਹੋ ਚੁੱਕੀਆਂ, ਪਰ ਕੋਈ ਸਟੇਬਲ ਸਰਕਾਰ ਅਜੇ ਤੱਕ ਨਹੀਂ ਬਣ ਸਕੀ ਹੈਗੀ। ਸੋ ਉੱਦਾਂ ਨੇਤਨਯਾਹੂ ਜੇ ਦੇਖੀਏ ਤਾਂ ਵਾਈਟ ਹਾਊਸ ਦੇ ਵਿੱਚ ਕਾਫੀ ਵਾਰ ਆ ਚੁੱਕੇ ਨੇ ਤੇ ਉਹਨਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਬੁਲਾ ਲਿਆ ਜਾਂਦਾ ਆ।
ਪਰ ਹੁਣ ਉੱਥੇ ਦੀਆਂ ਜਿਹੜੀਆਂ ਕੁਝ ਵੀਡੀਓਜ਼ ਜਾਂ ਗੱਲਾਂ ਇਹ ਆ ਰਹੀਆਂ, ਜਿਸ ਤਰੀਕੇ ਦੇ ਨਾਲ ਉਹ ਫੈਲਸਤੀਨੀਆਂ ਦੇ ਉੱਤੇ ਧੱਕਾ ਵੀ ਜਿਹੜਾ ਉਹ ਕੀਤਾ ਜਾ ਰਿਹਾ ਆ, ਜਿਹੜੇ ਕੋਈ ਪ੍ਰੈਸ ਰਿਪੋਰਟਰ ਉੱਥੇ ਜਾਂਦੇ ਆ ਉਹਨਾਂ ਦਾ ਕਤਲ ਹੋ ਜਾਂਦਾ ਆ, ਉਹਨਾਂ ਦੇ ਉੱਤੇ ਜਿਹੜੇ ਆਂਸੂ ਗੈਸ ਦੇ ਜਿਹੜੇ ਕਹਿ ਲਓ ਵੀ ਅਥਰੂ ਵਾਲੇ ਜਿਹੜੇ ਆ ਉਹ ਗੋਲੇ ਸੁੱਟੇ ਜਾਂਦੇ ਆ, ਉਹ ਸਾਰੀਆਂ ਜਿਹੜੀਆਂ ਮੁੱਦੇ ਆ ਉਸ ਦੇ ਵਿੱਚ ਇਜ਼ਰਾਈਲ ਵੀ ਕਿਤੇ ਨਾ ਕਿਤੇ ਘਿਰਦਾ ਆ। ਹੁਣ ਜੋ ਬਾਈਡਨ ਉਹਨਾਂ ਦੇ ਨਾਲ ਕਿਹੜੇ ਹਾਰਡ ਇਸ਼ੂਜ਼ ਦੇ ਉੱਤੇ ਗੱਲ ਕਰਨਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਗੋਲਡਮੈਨ ਸ਼ੈਕਸ ਨੇ ਇਹ ਜੋ ਕਿਹਾ ਹੈ ਵੀ ਇੰਟਰਨੈਸ਼ਨਲ ਆਇਲ ਦੀਆਂ ਪ੍ਰਾਈਸਿਸ $100 ਬੈਰਲ ਤੋਂ ਉੱਪਰ ਵਧਣ ਜਾ ਰਹੀਆਂ ਹੈਗੀਆਂ। ਸੋ ਇਹ ਇੱਕ ਸ਼ੌਕਰ ਹੋਊਗਾ ਫੈਡਰਲ ਰਿਜ਼ਰਵ ਬੋਰਡ ਨੂੰ, ਕਿਉਂਕਿ ਫੈਡਰਲ ਰਿਜ਼ਰਵ ਬੋਰਡ ਦੀਆਂ ਅੱਜ ਖਬਰਾਂ ਆ ਰਹੀਆਂ ਵੀ ਉਹ ਕੋਸ਼ਿਸ਼ ਕਰ ਰਹੇ ਆ ਵੀ ਇਸ ਨੂੰ ਜੋ ਇੰਟਰਸਟ ਰੇਟ ਆ ਉਹ ਨਾ ਵਧਾਇਆ ਜਾਵੇ। ਪਰ ਜੋ ਉਹਨਾਂ ਦਾ ਮੇਨ ਕੰਸਰਨ ਹੈਗਾ ਵੀ ਜਿਹੜੀ ਇਨਫਲੇਸ਼ਨ ਆ ਉਹਨੂੰ 2% ਤੇ ਲੈ ਕੇ ਆਣਾ, ਉਹ ਬੜਾ ਔਖਾ ਹੋਊਗਾ, ਕਿਉਂਕਿ ਜੇ ਗੈਸ ਦੀਆਂ ਪ੍ਰਾਈਸਿਸ $100 $100 ਬੈਰਲ ਤੋਂ ਉੱਪਰ ਚਲੇ ਗਈਆਂ ਤੇ ਗੈਸ ਦੀ ਪ੍ਰਾਈਸ ਦਾ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇਰੀਜ਼ $5.5 ਪਰ ਗੈਲਨ ਆ, ਤੇ ਉਹ ਪ੍ਰਾਈਸ ਹੋਰ ਵੱਧ ਜਾਊਗੀ, ਜਿਹਦੇ ਨਾਲ ਇਨਫਲੇਸ਼ਨ ਵਧਣ ਦੇ ਹੋਰ ਚਾਂਸ ਹੈਗੇ ਆ। ਜਿਹੜੀ ਓਪੈਕ ਆ ਪਲੱਸ ਲੀਡਰਸ ਆਫ ਰਸ਼ੀਆ ਤੇ ਸਾਊਦੀ ਅਰੇਬੀਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਹੋਰ ਕੱਟ ਕਰਨ ਜਾ ਰਹੇ ਹੈਗੇ ਆ। ਸੋ ਜਿਹਦੇ ਕਰਕੇ ਜੋ ਆਇਲ ਦੀਆਂ ਪ੍ਰਾਈਸਿਸ ਆ ਉਹ ਉੱਪਰ ਜਾਣਗੀਆਂ ਤੇ ਲੋਕਾਂ ਨੂੰ ਜਿਹੜੀ ਗੈਸ ਆ ਉਹ ਮਹਿੰਗੀ ਮਿਲੂਗੀ ਤੇ ਇਨਫਲੇਸ਼ਨ ਫਿਰ ਕਿੱਥੇ ਘਟਣੀ ਹੈਗੀ ਆ ਜੀ। ਸੋ 1970 ਦੇ ਵਿੱਚ ਵੀ ਮਿਡਲ ਈਸਟ ਨੇ ਇਦਾਂ ਹੀ ਕੀਤਾ ਸੀ, ਜਿਸ ਟਾਈਮ ਦੇ ਉੱਤੇ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹ $120 ਪਰ ਬੈਰਲ ਚਲੇ ਗਈਆਂ ਸੀ, ਤੇ ਉਸ ਟਾਈਮ ਵੀ ਗੈਸ ਦੀਆਂ ਪ੍ਰਾਈਸਿਸ ਬਹੁਤ ਉੱਪਰ ਗਈਆਂ ਸੀ ਜੀ। ਆਪਣੇ ਨਾਲ ਹਰਜੋਤ ਸਿੰਘ ਜੀ ਰਾਜਪਾਲ ਜੀ ਜੁੜੇ, ਉਹ ਆਪਣੇ ਕੁਝ ਗੱਲ ਕਹਿਣਾ ਚਾਹੁੰਦੇ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਹੜੀ ਗੱਲ ਚੱਲ ਰਹੀ ਹੈ ਨਾ, ਹੁਣ ਇੰਡੀਆ ਦਾ ਪਰਦਾ ਪਾਸ ਹੋ ਗਿਆ ਆਰਡੀਬੀ, ਯਾਨੀ ਕਿ ਭਾਈ ਉਹ ਆਹ ਜੋ ਟਰੂਡੋ ਸਾਹਿਬ ਨੇ ਦੱਸਿਆ ਕਿ ਇਹਨਾਂ ਦੀ ਇੱਥੇ ਇਕੱਲੇ ਇੰਡੀਆ ਦੇ ਵਿੱਚ ਨਹੀਂ, ਇਹ ਸਾਰੇ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੈਪਨ ਹੋ ਰਹੇ ਨੇ। ਤੁਹਾਨੂੰ ਇੱਥੋਂ ਦੀ ਗੱਲ ਦੱਸਦੇ ਆ, ਲੋਕਲ ਬੇਕਰਸਫੀਲਡ ਦੀ। ਆਪਣੀ ਇੱਥੇ ਪੰਜਾਬਣ ਕੁੜੀ ਹੈ ਇੱਕ ਜਸਮੀਤ, ਡਾਕਟਰ ਜਸਮੀਤ ਬੈਂਸ ਬਣੀ ਹੋਈ ਅਸੈਂਬਲੀ ਵੂਮਨ ਜੀ। ਤੇ ਇਸ ਬਿਗ ਸਪੀਡ ਦੇ ਵਿੱਚ ਇੱਕ ਗਿਰੀਸ਼ ਪਟੇਲ ਹੈ ਬੰਦਾ, ਇੱਕ ਰੋਇਲ ਸ਼ਰਮਾ, ਇੱਕ ਉਹਨਾਂ ਨਾਲ ਬੰਦਾ ਹੋ ਗਿਆ ਸੀ, ਉਹਨੂੰ ਸਪੈਸ਼ਲ ਤੌਰ ਤੇ ਧਮਕਾ ਕੇ ਆਏ ਆ। ਆਲਮੋਸਟ ਮੰਥ ਦੇ ਨੇੜੇ ਤੇੜੇ ਹੋ ਚੱਲੀ ਇਹ ਗੱਲ ਵੀ ਭਾਈ ਤੂੰ ਸਿੱਖਾਂ ਦੇ ਆਪਣਾ ਮਸਲਿਆਂ 'ਚ ਕਿਉਂ ਇੰਨਾ ਜ਼ਿਆਦਾ ਇਨਵੋਲਵ ਹੋਣੀ ਹੈ, ਤੂੰ 1984 ਦਾ ਕਿਉਂ ਕਰਵਾਇਆ, ਦਿਸ ਐਂਡ ਦੈਟ। ਉਹਨੂੰ ਯਾਨੀ ਕਿ ਉਹਨਾਂ ਨੇ ਬਹੁਤ ਹਰਟ ਕੀਤਾ ਉੱਥੇ ਜਾ ਕੇ। ਫਿਰ ਉਹ ਕਹਿੰਦੀ ਵੀ ਮੈਂ ਭਾਈ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ, ਮੈਂ ਸਾਰੀ ਰਿਕਾਰਡਿੰਗ ਕਰ ਲਈ ਹੈ। ਫਿਰ ਉਹਨੂੰ ਯਾਨੀ ਕਿ ਕਹਿ ਲਓ ਉਹ ਆਪਣਾ ਇੱਕ ਤਰ੍ਹਾਂ ਦਾ ਪੁਲਿਸ ਸੱਦ ਕੇ ਉਹਨਾਂ ਨੂੰ ਤੋਰਨਾ ਪਿਆ ਉੱਥੋਂ ਜੀ। ਤੇ ਇਹ ਦੇਖ ਲਓ ਵੀ ਕੁਝ ਮੈਂਬਰ ਕਹਿ ਰਹੇ ਸੀ ਵੀ ਜੀ ਸਿੱਖ ਉਹਨੂੰ ਧਮਕੀਆਂ ਦੇ ਰਿਹਾ, ਸਿੱਖ ਗਾਲਾਂ ਕੱਢ ਰਹੇ ਆ ਡਾਕਟਰ ਜਸਮੀਤ ਬੈਂਸ ਨੂੰ। ਸੋ ਦੇਖੋ ਕਿੱਡੀ ਗਲਤ ਖਬਰ ਸੀ। ਸੋ ਜਿਹੜੇ ਕੁਝ ਹਿੰਦੂ ਜੈਂਟਲਮੈਨ ਜਿਹੜੇ ਬੇਕਰਸਫੀਲਡ ਦੇ ਰਹਿਣ ਵਾਲੇ, ਜੈਂਟਲ ਨਹੀਂ ਕਹਿ ਸਕਦੇ ਹਰਜੋਤ ਸਿੰਘ ਜੀ, ਵੀ ਕੁਝ ਕਹਿ ਲਓ ਵੀ ਉਹ ਬੰਦੇ ਹੀ ਕਹੋ, ਜੈਂਟਲਮੈਨ ਵਾਲੀ ਗਲਤ ਨਹੀਂ ਕੀਤੀ ਜੀ। ਹਾਂਜੀ, ਉਹ ਜਾ ਕੇ ਉਹਨੂੰ ਥ੍ਰੈਟ ਕਰਕੇ ਆਏ ਵੀ ਹਾਂ ਭਾਈ ਵੀ ਤੂੰ 1984 ਦਾ ਸਿੱਖਾਂ ਦਾ ਜੋ ਜੈਨੋਸਾਈਡ ਹੋਇਆ ਸੀ ਉਹਦੇ ਹੱਕ ਦੇ ਵਿੱਚ ਮਤਾ ਕਿਉਂ ਪਾਇਆ ਹੈਗਾ। ਜਾਂ ਇਹ ਬਿਲਕੁਲ ਮਾੜੀ ਗੱਲ ਹੈ। ਦੇਖੋ ਜੈਨੋਸਾਈਡ ਕਿਸੇ ਵੀ ਕਮਿਊਨਿਟੀ ਦਾ ਹੋਵੇ, ਸਿੱਖ ਤਾਂ ਹਮੇਸ਼ਾ ਹੀ ਉਹਦੇ ਨਾਲ ਖੜਦੇ ਹੈਗੇ। ਤੇ ਇਸ ਤਰ੍ਹਾਂ ਦੀ ਯਾਨੀ ਕਿ ਇਹ ਇੱਕ ਤਾਂ ਨਹੀਂ, ਸਾਰੇ ਥਾਈਂ ਉਹਨਾਂ ਦੇ ਆਪਦੇ RSS ਦੇ ਬੰਦੇ ਬਿਠਾਏ ਹੋਏ ਨੇ, ਉਹ ਟਰਾਈਆਂ ਕਰ ਰਹੇ ਨੇ ਵੀ ਹਾਂ ਭਾਈ ਇਹਨਾਂ ਨੂੰ ਕਿਹੜੇ ਕਿਹੜੇ ਤਰੀਕੇ ਨਾਲ ਯਾਨੀ ਕਿ ਸਿੱਖਾਂ ਨੂੰ ਕਿਲ ਕੀਤਾ ਜਾਵੇ ਤੇ ਆਪਣਾ ਡਾਊਨ ਸਾਈਡ ਵਾਲੇ ਪਾਸੇ ਲਿਜਾਇਆ ਜਾਵੇ। ਥੈਂਕ ਯੂ ਰਾਜਪਾਲ ਜੀ ਇਹ ਚੀਜ਼ ਦੱਸਣ ਦੇ ਲਈ, ਮਿਹਰਬਾਨੀ, ਸ਼ੁਕਰੀਆ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਡਾਕਟਰ ਜਸਮੀਤ ਕੌਰ ਬੈਂਸ ਉਹ ਬੇਕਰਸਫੀਲਡ ਤੋਂ ਹੈਗੇ ਆ ਤੇ ਅਸੈਂਬਲੀ ਮੈਂਬਰ ਆ। ਫਸਟ ਟਾਈਮ ਸਿੱਖਾਂ ਦੀ ਕੁੜੀ ਆ ਇਲੈਕਟ ਹੋ ਕੇ ਆਈ ਆ। ਜਦੋਂ ਹੁਣ SV 553 ਬਿੱਲ ਜਿਹੜਾ ਇਹ ਪਾਸ ਹੋ ਗਿਆ ਅਸੈਂਬਲੀ 'ਚ ਵੀ, ਸੈਨੇਟ 'ਚ ਹਜੇ ਗਵਰਨਰ ਨੇ ਸਾਈਨ ਕਰਨੇ ਆ, ਤੇ ਉਹਦੇ ਵਿੱਚ ਉਹਨਾਂ ਨੇ ਜੋ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਤੇ ਉਸ ਬਿੱਲ ਦੇ ਅਗੇਂਸਟ ਵੋਟ ਪਾਈ। ਸੋ ਇਹ ਅਸੈਂਬਲੀ ਡਿਸਟ੍ਰਿਕਟ 35 ਤੋਂ ਇਸ ਵਾਰ ਜਿਹੜੀ ਜਿੱਤ ਕੇ ਉੱਥੇ ਪਹੁੰਚੇ ਸੀਗੇ। ਕੁਝ ਮਹੀਨੇ ਪਹਿਲਾਂ ਉਹਨਾਂ ਨੇ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਹ ਜਿਹੜਾ ਬਿੱਲ ਆ ਉਹ ਲੈ ਕੇ ਆਏ ਸੀ, ਤੇ ਉਹ ਬਿੱਲ ਅਸੈਂਬਲੀ ਦੇ ਵਿੱਚ ਜੋ ਕੈਲੀਫੋਰਨੀਆ ਦੀ ਸਟੇਟ ਦੀ ਅਸੈਂਬਲੀ ਆ ਉੱਥੇ ਪਾਸ ਵੀ ਹੋਇਆ ਸੀ।
ਜੀ ਬਿਲਕੁਲ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈ ਤੇ ਹੁਣ ਆਪਾਂ ਇਜਾਜ਼ਤ ਜਿਹੜੀ ਉਹ ਲੈਣੀ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਆਵੇਗਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਉਸ ਤੋਂ ਉਪਰੰਤ ਨਜ਼ਰੀਆ ਪ੍ਰੋਗਰਾਮ ਆਵੇਗਾ 1 ਵਜੇ ਤੱਕ, 1 ਤੋਂ 2:30 ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ ਫਿਰ 2:30 ਵਜੇ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸੱਤ ਪ੍ਰੋਗਰਾਮ, 4 ਤੋਂ ਲੈ ਕੇ 5:30 ਵਜੇ ਤੱਕ ਵਿਸਰ ਦਾ ਵਿਰਸਾ 5:40 ਦੇ ਉੱਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆਵੇਗਾ, ਤੇ ਫਿਰ 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਉਹਨਾਂ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ ਉਹ ਆਵੇਗਾ। ਸੋ ਇਦਾਂ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ।